ਅੱਜ ਅਸੀਂ ਗੱਲ ਕਰਨੀ ਹੈ ਨਿਟਸ਼ੇ ਤੇ ਨਿਟਸ਼ੇ ਜਿਹੜਾ ਹੈ ਉਹ ਬੁਨਿਆਦੀ ਤੌਰ ਤੇ 19ਵੀਂ ਸਦੀ ਦਾ ਫਿਲਾਸਫਰ ਹੈ। ਅੱਛਾ, ਸਮਹਾਉ ਜਿਹੜੇ ਫਲਸਫੇ ਦੀ ਅਕੈਡੈਮਿਕ ਡਿਸਪਲਿਨ ਹੈ ਨਾ, ਜਿਵੇਂ ਫਲਸਫੇ ਡਿਪਾਰਟਮੈਂਟ ਨੇ ਮੁਖਤਲਿਫ ਯੂਨੀਵਰਸਿਟੀਆਂ ਦੇ, ਉਹ ਨਿਟਸ਼ੇ ਨੂੰ ਕੋਈ ਖਾਸ ਅਹਿਮੀਅਤ ਨਹੀਂ ਦਿੰਦੇ। ਤੇ ਲੇਕਿਨ ਉਹ ਲੋਕ ਜਿਹੜੇ ਫਲਸਫੇ ਤੇ ਲਿਟਰੇਚਰ ਨਾਲ ਵੱਖ-ਵੱਖ ਦਿਲਚਸਪੀ ਰੱਖਦੇ ਨੇ, ਜਾਂ ਜਿਨ੍ਹਾਂ ਨੂੰ ਲਿਟਰੇਚਰ 'ਚ ਵੀ ਉਨੀ ਦਿਲਚਸਪੀ ਹੁੰਦੀ ਜਿੰਨੀ ਫਲਸਫੇ 'ਚ, ਉਹ ਨਿਟਸ਼ੇ ਨੂੰ ਬੜਾ ਵੱਡਾ ਮੁਕਾਮ ਦਿੰਦੇ। ਤੇ ਮੈਂ ਤਿਆਰੀ ਕਰ ਰਿਹਾ ਸਾਂ ਇਹਨੂੰ ਨਿਟਸ਼ੇ ਦੀ, ਤੇ you want me? I'm teaching a class. ਤੇ ਮੈਂ ਸੋਚ ਰਿਹਾ ਸਾਂ ਕਿ ਦੇਖੋ, ਮੈਂ ਫਲਸਫਾ 11ਵੀਂ ਜਮਾਤ ਤੋਂ ਪੜ੍ਹਨਾ ਸ਼ੁਰੂ ਕੀਤਾ ਤੇ MA ਉਹਦੇ 'ਚ ਕੀਤਾ। ਫਿਰ ਮੈਂ ਕਈ ਸਾਲ ਪੜ੍ਹਾਇਆ ਵੀ, ਤੇ ਫਿਰ ਹੋਰ ਵੀ ਕਈ ਖੱਜਲ ਖਾਰੀਆਂ ਫਲਸਫੇ ਵਿੱਚ ਕੀਤੀਆਂ। ਤੇ ਮੈਂ ਸੋਚ ਰਿਹਾ ਸਾਂ ਕਿ ਮੈਨੂੰ ਅਜੇ ਤੱਕ ਵੀ ਪੂਰੀ ਸਮਝ ਨਹੀਂ ਆਉਂਦੀ, ਤੇ ਮੈਂ ਇਹ ਜਿਹੜੀ ਕਲਾਸ ਪੜ੍ਹਾਉਣਾ ਹੈ, ਮੈਂ 1 ਘੰਟੇ 'ਚ ਇੱਕ ਪੂਰਾ ਫਿਲਾਸਫਰ ਪੜ੍ਹਾ ਦਿੰਦਾ ਹੈ। ਤੇ ਇਹ ਕਿਵੇਂ ਮਤਲਬ ਸਟੂਡੈਂਟਸ ਨੂੰ ਸਮਝ ਆ ਸਕਦਾ ਹੈ? ਨਿਟਸ਼ੇ ਦੇ ਉੱਤੇ ਤੇ ਇੱਕ ਪੂਰਾ ਸਮੈਸਟਰ ਹੋਵੇ ਤਾਂ ਉਹ ਵੀ ਘੱਟ ਹੈਗਾ, ਯਾਨੀ ਕਿਸੇ ਵੀ ਫਿਲਾਸਫਰ ਤੇ ਉਹਦੀ ਜਿਹੜੀ ਟੈਕਨੀਕਲ ਔਰ ਬਾਕੀ ਸਾਈਡਾਂ ਹੁੰਦੀਆਂ ਨੇ। ਪਰ ਇਹ ਹੈ ਕਿ ਫਿਰ ਮੈਂ ਕਹਿੰਦਾ ਕਿ ਕਮ ਅਜ਼ ਕਮ ਤੁਹਾਨੂੰ ਇੱਕ ਡਿਕਸ਼ਨਰੀ ਮਿਲ ਜਾਏਗੀ, ਇੱਕ ਅੰਦਾਜ਼ਾ ਜਿਹਾ ਹੋ ਜਾਂਦਾ ਹੈ ਸ਼ਾਇਦ ਕਿ ਇਹ ਕਿਵੇਂ ਮੂਵ ਕਰ ਰਹੀ ਹੈ, ਜਿਹੜੀ ਸੋਚ ਹੈ ਔਰ ਜਿਹੜੀ ਇੰਟਲੈਕਟ ਹੈ। ਤੇ ਕਿਉਂ ਜੀ, ਮੇਰੀ ਗੱਲ ਠੀਕ ਹੈ? ਬਿਲਕੁਲ ਸਰ, ਇਹ ਸਾਡੀ ਇੰਟਰੋਡਕਸ਼ਨ ਹੋ ਗਈ ਟੂ ਫਿਲਾਸਫੀ। ਵੀ ਹੈਵ ਫਿਗਰਡ ਆਊਟ ਕਿ ਸਾਡਾ ਜਿੱਦਾਂ ਹੁਣ ਨੀਚੇ ਆ, ਹੀ ਇਜ਼ ਵਨ ਆਫ ਮਾਈ ਫੇਵਰਿਟਸ। ਮੈਨੂੰ ਇਹਦੀ ਫਿਲਾਸਫੀ ਤਾਂ ਬਹੁਤ ਹੀ ਪਸੰਦ ਹੈ। ਹੁਣ ਤੁਸੀਂ ਹੁਣ ਥੋੜਾ ਜਿਹਾ ਹੋਰ ਦੱਸੋਗੇ, ਸੋ ਸਾਡੀ ਕਿਉਰਿਓਸਿਟੀ ਨੂੰ ਤੁਸੀਂ ਫੀਡ ਕਰ ਰਹੇ ਹੋ, ਸੋ ਵੀਲ ਰੀਡ ਮੋਰ। ਹਾਂ, ਬਸ ਮੇਰਾ ਖਿਆਲ ਹੈ ਕਿ ਮੈਂ ਇੰਨਾ ਹੀ ਇੱਕ ਕਲਾਸ ਇੰਨਾ ਹੀ ਹੋ ਸਕਦਾ ਕਿ ਤੁਹਾਡੀ ਕਿਉਰਿਓਸਿਟੀ ਨੂੰ ਜਗਾ ਦੇਵਾਂ। ਅੱਛਾ, ਜਿਹੜਾ ਨਿਟਸ਼ੇ ਹੈ ਨਾ, ਨਿਟਸ਼ੇ ਨੂੰ ਲਿਟਰੇਚਰ ਦੇ ਵਿੱਚ, ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਹੈ ਕਿ ਨਿਟਸ਼ੇ ਨੂੰ ਲਿਟਰੇਚਰ ਵਿੱਚ ਬੜਾ ਮੰਨਿਆ ਜਾਂਦਾ ਹੈ, ਔਰ ਉਰਦੂ ਜਿਹੜੀ ਸ਼ਾਇਰੀ ਹੈ ਉਹਦੇ ਵਿੱਚ ਇਕਬਾਲ ਦੀ ਜਿਹੜੀ ਸ਼ਾਇਰੀ ਹੈ ਉਹਨੂੰ ਸਮਝਿਆ ਜਾਂਦਾ ਹੈ ਕਿ ਇਹ ਨਿਟਸ਼ੇ ਤੋਂ ਇੰਸਪਾਇਰਡ ਹੈ। ਮਤਲਬ ਜਿਹੜਾ ਨਿਟਸ਼ੇ ਦਾ ਸੁਪਰਮੈਨ ਹੈ, ਉਹ ਮੈਂ ਦੱਸਾਂ ਹੁਣ ਕਿ ਉਹਦਾ ਸੁਪਰਮੈਨ ਕੀ ਹੈ। ਨਿਟਸ਼ੇ ਦਾ ਜਿਹੜਾ ਸੁਪਰਮੈਨ ਹੈ ਉਹ ਇਕਬਾਲ ਦਾ ਮਰਦੇ ਮੋਮਨ ਹੈ ਜਾਂ ਮਰਦੇ ਕਾਮਲ ਹੈ। ਇਹ ਵੈਸੇ ਜਿਹੜਾ ਇਹ ਕੰਪੈਰੀਜ਼ਨ ਲੋਕੀ ਕਰਦੇ ਨੇ, ਇਹ ਮੈਨੂੰ ਤਾਂ ਲੱਗਦਾ ਹੈ ਕਿ ਇਹ ਕਾਫੀ ਹੱਦ ਤੱਕ ਦੁਰਸਤ ਹੈ, ਪਰ ਇਸ ਗੱਲ ਦਾ ਜਿਹੜਾ ਹੈ ਨਾ ਉਹ ਕਾਫੀ ਮਜ਼ਾਕ ਵੀ ਬਣਾਇਆ ਜਾਂਦਾ ਹੈ। ਮੈਂ ਉਹ ਤੁਹਾਨੂੰ ਮਜ਼ਾਕ ਵੀ ਦੱਸਾਂ ਕਿਸ ਤਰ੍ਹਾਂ ਦੇ ਬਣਾਏ ਜਾਂਦੇ ਨੇ। ਤੇ ਜਿਹੜਾ ਨਿਟਸ਼ੇ ਦਾ ਦੀਆਂ ਕੁਝ ਪ੍ਰੋਪੋਜੀਸ਼ਨ ਜਿਹੜੀਆਂ ਨਾ ਮੋਟੀਆਂ, ਉਹ ਮੈਂ ਤੁਹਾਨੂੰ ਪਹਿਲੇ ਦੱਸ ਦਿੰਦਾ, ਤੇ ਫਿਰ ਉਹਨਾਂ ਉੱਤੇ ਸਵਾਲ ਤੇ ਜਵਾਬ ਹੋ ਸਕਦੇ ਨੇ। ਪਹਿਲੀ ਗੱਲ ਤੇ ਇਹ ਹੈ ਕਿ ਨਿਟਸ਼ੇ ਦਾ ਸਭ ਤੋਂ ਜਿਹੜਾ ਮਸ਼ਹੂਰ ਜਿਹੜਾ ਫਿਕਰਾ ਹੈ ਉਹ ਹੈ ਕਿ ਖੁਦਾ ਮਰ ਚੁੱਕਿਆ, ਅਸੀਂ ਖੁਦਾ ਨੂੰ ਮਾਰ ਵੀ ਦਿੱਤਾ ਹੈ ਤੇ ਸਾਨੂੰ ਪਤਾ ਵੀ ਨਹੀਂ ਹੈਗਾ ਕਿ ਅਸੀਂ ਉਹਨੂੰ ਮਾਰ ਦਿੱਤਾ ਹੈ।
ਇਹ ਉਹਦਾ ਬਹੁਤ ਮਸ਼ਹੂਰ ਫਿਕਰਾ ਹੈ। ਇਹਦਾ ਮਤਲਬ ਇਹ ਹੈ ਨੀਟਸ਼ੇ ਦੀ ਸੈਂਸ ਦੇ ਵਿੱਚ ਕਿ ਜਿਹੜਾ ਕ੍ਰਿਸਚੈਨਿਟੀ ਦਾ ਨਿਜ਼ਾਮ ਸੀ ਸਪਿਰਿਚੁਅਲ, ਜਿਹਨੂੰ ਲੋਕੀ ਦਿਲ ਤੋਂ ਮੰਨਦੇ ਸਨ, ਉਹ ਹੁਣ ਕੋਈ ਨਹੀਂ ਮੰਨਦੇ। ਹੁਣ ਉਹ ਰਿਚੁਅਲਸ ਰਹਿ ਗਿਆ, ਜਾਂ ਰਿਚੁਅਲ ਵੀ ਨਹੀਂ ਰਿਹਾ। ਕਿਉਂਕਿ ਤੁਸੀਂ ਦੇਖੋ ਨੀਟਸ਼ੇ ਦਾ ਜਿਹੜਾ ਪੀਰੀਅਡ ਹੈ ਉਹ ਹੈ 1840 ਤੋਂ ਲੈ ਕੇ ਤੇ 1900 ਦੇ ਕੋਲ ਤੱਕ। ਆਖਰੀ ਖੈਰ ਉਹਦੀ ਉਮਰ ਤੇ ਬਿਮਾਰੀ 'ਚ ਹੀ ਲੰਘੀ ਔਰ ਉਹ ਬਿਮਾਰੀ 'ਚ ਹੀ ਮਰ ਗਿਆ ਸੀਗਾ। ਜਿਹੜੀ ਉਹਦੀ ਵਰਕਿੰਗ ਏਜ ਰਹੀ ਉਹ ਮੇਰੇ ਖਿਆਲ ਮੁਸ਼ਕਿਲ ਦੇ ਨਾਲ 20-25 ਸਾਲ ਹੋਏਗੀ, ਲੇਕਿਨ ਉਹ ਬਹੁਤ ਟੈਲੈਂਟਡ ਆਦਮੀ ਸੀ। ਤੇ 24 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰੀ ਇੱਕ ਯੂਨੀਵਰਸਿਟੀ ਦੇ ਵਿੱਚ ਉਹਨੂੰ 24 ਸਾਲ ਦੇ ਮੁੰਡੇ ਨੂੰ ਉਹਨਾਂ ਨੇ ਹੈਡ ਆਫ ਦਾ ਡਿਪਾਰਟਮੈਂਟ ਲਾ ਦਿੱਤਾ ਸੀ। ਤੇ ਉਹ ਕਈ ਸਾਲ ਉਹਦੀ ਐਜ਼ ਏ ਹੈਡ ਆਫ ਦਾ ਡਿਪਾਰਟਮੈਂਟ ਉਹਨੇ ਫਲਸਫੇ ਡਿਪਾਰਟਮੈਂਟ ਨੂੰ ਚਲਾਇਆ। ਅੱਛਾ, ਤੇ ਜਿਹੜੀ ਇਹਦੇ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਨੀਟਸ਼ੇ ਦਾ ਖੁਦਾ ਦੀ ਮੌਤ ਦਾ ਜਿਹੜਾ ਤਸੱਵਰ ਹੈ ਉਹ ਇਹ ਹੈ ਕਿ ਜਿੰਨਾ ਚਿਰ ਤੱਕ, ਮਤਲਬ ਇਹ ਮੇਰੇ ਵੱਲੋਂ ਹੈ, ਮੈਂ ਉਹਨੇ ਕੀ ਲਿਖਿਆ ਮੈਂ ਜ਼ਿਆਦਾ ਨਹੀਂ ਉੱਚੀ ਜਾਵਾਂਗਾ, ਕਿ ਜਿਹੜਾ ਮਜ਼ਹਬੀ ਮਾਨਤਾ ਤੇ ਨਿਜ਼ਾਮ ਚੱਲ ਰਿਹਾ ਸੀ ਇੰਡਸਟਰੀਅਲ ਰੈਵੋਲੂਸ਼ਨ ਤੋਂ ਪਹਿਲੇ, ਉਹ ਖਤਮ ਹੋ ਗਿਆ ਇੰਡਸਟਰੀਅਲਾਈਜੇਸ਼ਨ ਦੇ ਨਾਲ। ਅੱਛਾ, ਜਿਹੜੀ ਇੰਡਸਟਰੀਅਲਾਈਜੇਸ਼ਨ ਤੋਂ ਪਹਿਲੇ ਦਾ ਜਿਹੜਾ ਨਿਜ਼ਾਮ, ਜਿਹੜਾ ਕ੍ਰਿਸਚੈਨਿਟੀ ਦੇ ਤਹਿਤ ਚੱਲ ਰਿਹਾ ਸੀ, ਉਹਨੇ ਆਪਣੇ ਮੁਤਾਬਕ ਵੈਲਿਊਜ਼, ਸੱਚ ਔਰ ਝੂਠ, ਸੱਚ ਔਰ ਬਦੀ ਦੇ ਪੈਮਾਨੇ ਬਣਾਏ ਹੋਏ ਸਨ। ਠੀਕ। ਅੱਛਾ, ਇਸੇ ਤਰ੍ਹਾਂ ਜਦੋਂ ਉਹ ਨਿਜ਼ਾਮ ਜਿਹੜਾ ਪ੍ਰੀ ਇੰਡਸਟਰੀਅਲ ਰੈਵੋਲੂਸ਼ਨ ਸੀ, ਜਦੋਂ ਇੰਡਸਟਰੀਅਲ ਰੈਵੋਲੂਸ਼ਨ ਆਇਆ ਤੇ ਉਹ ਉਹਦੀਆਂ ਲੋੜਾਂ ਨੂੰ ਪੂਰਾ ਨਹੀਂ ਸੀ ਕਰ ਸਕਦਾ ਇੰਡਸਟਰੀਅਲ ਸੁਸਾਇਟੀ ਦੀਆਂ ਨੂੰ, ਤੇ ਲਿਹਾਜ਼ਾ ਇੱਕ ਵੈਲਿਊਜ਼ ਦਾ ਨਵਾਂ ਸਿਸਟਮ ਜਿਹੜਾ ਹੈ ਉਹ ਕ੍ਰੀਏਟ ਕਰਨ ਦੀ ਕੋਸ਼ਿਸ਼ ਜਾਂ ਹੋਣਾ ਲਾਜ਼ਮੀ ਸੀ। ਔਰ ਮੇਰਾ ਖਿਆਲ ਹੈ ਕਿ ਇਹ ਗੱਲ ਜਿਹੜੀ ਹੈ ਇਹ ਨੀਟਸ਼ੇ ਦੀ ਮੁੱਢਲੀ ਗੱਲ ਸੀ ਖੁਦਾ ਦੇ ਮਰਨ ਦੀ, ਔਰ ਉਹਦੀਆਂ ਇੰਪਲੀਕੇਸ਼ਨਸ ਕੀ ਨੇ। ਇੱਕ ਦੂਜਾ ਇਹ ਕਿ ਮੇਰਾ ਖਿਆਲ ਹੈ ਕਿ ਨੀਟਸ਼ੇ ਜਿਹੜਾ ਹੈ ਉਹ ਦੀ ਬਹੁਤੇ ਫਿਲਾਸਫਰ ਇੰਜ ਨਹੀਂ ਵੇਖਦੇ ਉਹਨੂੰ, ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਨੀਟਸ਼ੇ ਦਾ ਜਿਹੜਾ ਬੇਸਿਕ ਜਿਹੜੀ ਰੀਡਿੰਗ ਸੀ ਔਰ ਜਿਹੜੀ ਬੇਸਿਕ ਫਿਲਾਸਫੀ ਸੀ, ਉਹ ਆਰਟ ਨੂੰ ਸਮਝਣ ਦੇ ਨਾਲ ਸੀ। ਔਰ ਆਰਟ ਕਿਵੇਂ ਪੈਦਾ ਹੁੰਦਾ ਹੈ ਔਰ ਕਿਵੇਂ ਅੱਗੇ ਜਾਂਦਾ ਹੈ, ਉਹ ਉਹਦੀ ਬੁਨਿਆਦ ਸੀ। ਮਤਲਬ ਜ਼ਾਹਿਰ ਗੱਲ ਹੈ ਕਿ ਉਹਦੀ ਇੰਪਲਾਈਡ ਸੈਂਸ ਇਹ ਸੀ ਕਿ ਜਿਵੇਂ ਆਰਟ ਦੇ ਵਿੱਚ ਕ੍ਰੀਏਸ਼ਨ ਹੁੰਦੀ ਹੈ, ਉਸੇ ਤਰ੍ਹਾਂ ਦੀ ਸਪਿਰਿਟ ਜਿਹੜੀ ਹੈ ਉਹ ਸੁਸਾਇਟੀ ਵਿੱਚ ਹੋਣੀ ਚਾਹੀਦੀ ਹੈ, ਤਾਂ ਉੱਥੇ ਜਿਹੜੀ ਹੈ ਉਹ ਨਵੇਂ ਰਸਤੇ ਜਿਹੜੇ ਨੇ ਉਹ ਬਣਦੇ ਨੇ ਸੁਸਾਇਟੀ ਦੇ ਵਿੱਚ। ਅੱਛਾ, ਹੁਣ ਇਹ ਜਿਹੜਾ ਆਰਟ ਹੈ ਨਾ, ਆਰਟ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਦੋ ਪੱਖ ਜਿਹੜੇ ਆਰਟ ਦੇ ਨੇ, ਕਿਸੇ ਵੀ ਆਰਟ ਦੇ, ਭਾਵੇਂ ਉਹ ਪੋਇਟਰੀ ਹੋਵੇ, ਭਾਵੇਂ ਉਹ ਨਾਵਲ ਹੋਵੇ, ਭਾਵੇਂ ਉਹ ਪੇਂਟਿੰਗ ਹੋਵੇ ਜਾਂ ਰਾਗ ਹੋਵੇ, ਉਹਦੇ ਦੋ ਆਸਪੈਕਟ ਬਹੁਤ ਮੁੱਢਲੇ ਨੇ। ਇੱਕ ਆਸਪੈਕਟ ਇਹ ਹੈਗਾ ਕਿ ਉਹਦੀ ਇੱਕ ਟੈਕਨੀਕਲ ਸਟਰਕਚਰ ਹੁੰਦਾ ਹੈ ਉਸ ਆਰਟ ਦਾ। ਸ਼ਾਇਰੀ ਹੈ ਤੇ ਸ਼ਾਇਰੀ ਦਾ ਇੱਕ ਅਰੂਜ਼ ਦਾ
ਮੁੱਢਲਾ ਸਿਸਟਮ ਹੈ। ਇਸੇ ਤਰ੍ਹਾਂ ਜੇ ਤੁਸੀਂ ਮਿਊਜ਼ਿਕ ਨੂੰ ਲਓ ਤੇ ਮਿਊਜ਼ਿਕ ਦੇ ਵਿੱਚ ਸਾਰੇ ਗਾਵਾਂ ਪਾਦਾ ਨੀਸਾ ਜਿਹੜੇ ਨੇ ਉਹਨਾਂ ਦੀ ਕੰਬੀਨੇਸ਼ਨ ਤੇ ਪਰਮਿਊਟੇਸ਼ਨ ਜਿਹੜੀਆਂ ਨੇ ਉਹ ਬਿਲਕੁਲ ਫਿਕਸ ਨੇ। ਉਹ ਉਹਨਾਂ ਨੂੰ ਜਾਣਨਾ ਜ਼ਰੂਰੀ ਹੈ, ਉਸ ਦੇ ਵਿੱਚ ਪਾਰਟਿਸਿਪੇਟ ਕਰਨ ਲਈ। ਇੱਕ ਪਾਰਟ ਇਹ ਹੁੰਦਾ ਹੈ। ਦੂਸਰਾ ਪਾਰਟ ਇਹ ਹੁੰਦਾ ਕਿ ਜਿਹੜਾ ਨਿਜ਼ਾਮ ਕਿਸੇ ਵੀ ਆਰਟ ਦਾ ਤੁਸੀਂ ਸਮਝ ਲਿਆ, ਯਾਦ ਕਰ ਲਿਆ, ਪਕਾ ਲਿਆ, ਇਸ ਦੇ ਬਾਵਜੂਦ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਇੱਕ ਕ੍ਰੀਏਟਿਵ ਆਰਟਿਸਟ ਵੀ ਬਣ ਸਕਦੇ ਹੋ। ਇਹ ਜ਼ਰੂਰੀ ਨਹੀਂ ਹੈਗਾ। ਹਜ਼ਾਰਾਂ ਬੰਦੇ ਹਾਰਮੋਨੀਅਮ ਵਜਾਉਂਦੇ ਨੇ, ਸਾਜ਼ ਵਜਾਉਂਦੇ ਨੇ, ਲੇਕਿਨ ਉਹਨਾਂ 'ਚ ਕ੍ਰੀਏਟਿਵ ਕੋਈ ਇੱਕ ਅੱਧਾ ਹੀ ਹੁੰਦਾ ਹੈ। ਇਸੇ ਤਰ੍ਹਾਂ ਲੱਖਾਂ ਲੋਕ ਦੁਨੀਆ 'ਚ ਰੋਜ਼ ਸ਼ਾਇਰੀ ਲਿਖ ਰਹੇ ਨੇ। ਸਾਰੀ ਦੁਨੀਆ ਨੂੰ ਤੁਸੀਂ ਆਪਣੇ ਸਾਹਮਣੇ ਰੱਖੋ, ਲੇਕਿਨ ਉਸ ਸ਼ਾਇਰੀ ਦੇ ਵਿੱਚ ਕ੍ਰੀਏਟਿਵਿਟੀ ਕਿਸੇ ਇੱਕ ਲੱਖਾਂ ਕਰੋੜਾਂ ਚੋਂ ਕਿਸੇ ਇੱਕ ਸ਼ਾਇਰ ਦੇ ਵਿੱਚ ਹੈ। ਅੱਛਾ, ਇਹ ਜਿਹੜੀ ਸਵਾਲ ਇਹ ਹੈ ਕਿ ਜਿਹੜਾ ਸਟਰਕਚਰ ਜਾਂ ਨਿਜ਼ਾਮ ਜਿਹੜਾ ਹੈ, ਪ੍ਰਬੰਧ ਜਿਹੜਾ ਹੈ, ਉਹਨੂੰ ਜਾਣਨਾ ਤੇ ਜ਼ਰੂਰੀ ਹੈ। ਉਹ ਕਿਉਂਕਿ ਉਹ ਚੀਜ਼ਾਂ ਨੂੰ ਤਰਤੀਬ 'ਚ ਲਿਆਉਂਦਾ ਹੈ। ਮਤਲਬ ਇਹ ਨਹੀਂ ਹੋ ਸਕਦਾ ਕਿ ਤੁਸੀਂ ਸਾਰੇ ਗਾਮਾਂ ਤੇ ਕੰਟਰੋਲ ਉਹਦੀ ਆਪਣਾ ਅਰੋਹੀ ਅਮਰੋਹੀ ਤੇ ਕੰਟਰੋਲ ਕੀਤੇ ਬਗੈਰ ਤੁਸੀਂ ਨਵਾਂ ਰਾਗ ਕ੍ਰੀਏਟ ਕਰ ਲਓ। ਇਹ ਨਹੀਂ ਹੋਣਾ। ਇਸ ਨੂੰ ਉਹ ਨੀਟਸ਼ੇ ਜਿਹੜਾ ਨਿਜ਼ਾਮ ਦਾ ਜਿਹੜਾ ਗ੍ਰਿਫਤ ਹੈ, ਉਹਨੂੰ ਉਹ ਆਪੋਲੇਨੀਅਨ ਕਹਿੰਦਾ ਹੈ। ਆਪੋਲੇਨੀਅਨ। ਤੇ ਜਿਹੜਾ ਕ੍ਰੀਏਟਿਵਿਟੀ ਦੀ ਇੰਪਲਸ ਹੈ, ਉਹਨੂੰ ਉਹ ਡਾਇਓਨੇਜ਼ੀਅਨ ਕਹਿੰਦਾ ਹੈ। ਡਾਇਓਨੇਜ਼ੀਅਨ, ਜਿਹਨੂੰ ਜਿਹੜੀ ਕਿ ਤਖਲੀਕੀ ਅਪਸਰਜ ਹੈ, ਜਿਹੜੀ ਤਖਲੀਕੀ ਤਾਕਤ ਹੈ ਬੰਦੇ ਦੇ ਅੰਦਰ, ਜਿਸ ਨੂੰ ਵਰਤ ਕੇ ਉਹ ਨਵੀਂ ਦੁਨੀਆ ਕ੍ਰੀਏਟ ਕਰ ਸਕਦਾ ਹੈ, ਨਵਾਂ ਆਰਟ ਕ੍ਰੀਏਟ ਕਰ ਸਕਦਾ ਹੈ। ਤੇ ਜਿਹੜਾ ਨੀਟਸ਼ੇ ਹੈ, ਉਹਦਾ ਜਿਹੜਾ ਬੁਨਿਆਦੀ ਜਿਹੜਾ ਇਤਰਾਜ਼ ਹੈ ਉਹ ਇਹ ਹੈ ਕਿ ਮੋਸਟਲੀ ਜਿਹੜੀ ਸੁਸਾਇਟੀਜ਼ ਨੇ, ਜਿਹੜੀਆਂ ਖਾਸ ਤੌਰ ਤੇ ਇੰਡਸਟਰੀਅਲ ਈਰਾ ਤੋਂ ਬਾਅਦ ਦੀਆਂ ਸੁਸਾਇਟੀਜ਼ ਨੇ, ਉਹਨਾਂ ਦੇ ਵਿੱਚ ਜਿਹੜਾ ਡਾਇਓਨੇਜ਼ੀਅਨ ਜਿਹੜੀ ਇੰਪਲਸ ਹੈ, ਉਹਨੂੰ ਕਿਲ ਕੀਤਾ ਜਾਂਦਾ ਹੈ। ਉਹਨੂੰ ਕਿਲ ਕੀਤਾ ਜਾਂਦਾ ਹੈ ਇੱਕ ਕਲੈਕਟਿਵ ਵੈਲਿਊ ਦਾ ਸਿਸਟਮ ਬਣਾ ਕੇ। ਨੀਟਸ਼ੇ ਇਹ ਵੀ ਕਹਿੰਦਾ ਹੈ ਕਿ ਇਹ ਜਿਹੜੀ ਸਾਰੀ ਕਦਰਾਂ ਬਣੀਆਂ ਨੇ, ਵੈਲਿਊਜ਼ ਜਿਹੜੀਆਂ ਬਣੀਆਂ ਨੇ, ਇਹ ਬੇਸਿਕਲੀ ਇਹ ਮਾੜੇ ਲੋਕਾਂ, ਕਮਜ਼ੋਰ ਲੋਕਾਂ ਨੇ ਆਪਣੀ ਪ੍ਰੋਟੈਕਸ਼ਨ ਲਈ ਬਣਾਈਆਂ ਨੇ। ਸੁਪਰਮੈਨ ਮਤਲਬ ਉਹ ਕਹਿੰਦਾ ਕਿ ਜਿਹੜੀ ਅਖਲਾਕੀਅਤ ਹੈ, ਐਥਿਕਸ ਹੈ, ਉਹ ਦੋ ਹਿੱਸਿਆਂ ਦੇ ਵਿੱਚ ਵੰਡੀ ਹੋਈ ਹੈ, ਮਾਸਟਰ ਐਥਿਕਸ ਐਂਡ ਸਲੇਵ ਐਥਿਕਸ। ਮਾਸਟਰ ਐਥਿਕ ਜਿਹੜੀ ਹੈ ਉਹ ਕਹਿੰਦੀ ਹੈ ਕਿ ਮੈਂ ਆਪਣੀ ਮਰਜ਼ੀ ਕਰਾਂਗਾ, ਤੇ ਜਿਹੜੀ ਸਲੇਵ ਐਥਿਕਸ ਹੈ ਉਹ ਥ੍ਰੈਟਨ ਮਹਿਸੂਸ ਕਰਦੀ ਹੈ ਕਿ ਉਹ ਇਸ ਵਾਸਤੇ ਇੱਕ ਕਲੈਕਟਿਵ ਸਿਸਟਮ ਬਣਾ ਕੇ ਉਹ ਜਿਹੜਾ ਆਪਣੀ ਮਰਜ਼ੀ ਕਰਨ ਵਾਲਾ ਜਿਹੜਾ ਬੰਦਾ ਹੈ ਉਹਨੂੰ ਦਬਾਉਣਾ ਚਾਹੁੰਦੀ ਹੈ। ਮਤਲਬ ਉਹਨੂੰ ਕੀ ਕਰਨਾ ਚਾਹੁੰਦੀ? ਉਹਨੂੰ ਦਬਾਉਣਾ ਚਾਹੁੰਦੀ ਹੈ। ਓਕੇ। ਅੱਛਾ,
ਇਹਦੀ ਜਿਹੜੀ ਆਪਣਾ ਇਹ ਜਿਹੜੀ ਡਾਇਨੇਸ਼ੀਅਨ ਜਿਹੜਾ ਕਨਸੈਪਟ ਹੈ ਨੈਟਸ਼ੇ ਦਾ, ਇਹੋ ਹੀ ਹੈ ਜਿਹੜਾ ਇਕਬਾਲ ਦੇ ਵਿੱਚ ਖੁਦੀ ਦੇ ਤੌਰ ਦੇ ਉੱਤੇ, ਜਿਹੜਾ ਖੁਦੀ ਜਿਹਨੂੰ ਕਹਿੰਦਾ ਨਾ ਇਕਬਾਲ, ਉਹ ਖੁਦੀ ਦਾ ਮਤਲਬ ਐਗਜ਼ੈਕਟਲੀ ਉਹ ਹੈਗਾ ਜਿਹੜਾ ਕਿ ਨੈਟਸ਼ੇ ਨੇ ਜਿਹਨੂੰ ਡਾਇਨੇਸ਼ੀਅਨਿਜ਼ਮ ਕਿਹਾ ਹੈ। ਦੇਖੋ ਨਾ, ਇਕਬਾਲ ਮਤਲਬ ਇਕਬਾਲ ਦਾ ਤੁਸੀਂ ਇਹ ਸ਼ੇਰ ਇਸ ਕੰਟੈਕਸਟ ਪੜ੍ਹੋ ਕਿ ਜਿਹੜਾ ਸੁਪਰਮੈਨ ਹੈ ਜਾਂ ਜਿਹੜਾ ਆਪਣੀ ਕ੍ਰੀਏਟਿਵ ਤਾਕਤਾਂ ਦੇ ਨਾਲ ਕ੍ਰੀਏਟ ਕਰਦਾ ਹੈ ਔਰ ਉਹ ਕਾਮਨ ਜਿਹੜੀ ਵੈਲਿਊਜ਼ ਨੇ ਉਹਨਾਂ ਨੂੰ ਨਹੀਂ ਮੰਨਦਾ, ਤੇ ਉਹਨੂੰ कैप्चर करने इकबाल का मसलन ये शेर पढ़ो, खुदी को कर बुलंद इतना कि हर तकदीर से पहले खुदा बंदे से खुद पूछे बता तेरी रजा क्या है। ਇਹਦੀ ਗੱਲ ਸਮਝੋ ਤੁਸੀਂ? ਹਾਂਜੀ ਜੀ ਸਰ। ਹਾਂਜੀ ਜੀ ਸਰ। ਕਿ खुदा बंदे को पूछे कि तेरी रजा की है, ना कि बंदा खुदा को पूछे। ठीक। अच्छा हुण इत्थे ये खुदी वाले दे उत्ते ना कई ਇਹਦੇ ਉੱਤੇ ਤੰਜ਼ੀਆ भी लिखा गया है ते मजाकिया भी। मिसाल के तौर पे एक शायर ने ये लिखा, हमने इकबाल का कहा माना और फाकों के हाथों मरते रहे। हमने इकबाल का कहा माना और फाकों के हाथों मरते रहे, झुकने वालों ने रिफतें देखी, हम खुदी को बुलंद करते रहे। झुकने वाले जेड़े न्यूंग है उन्हां ते बड़ियां बड़ियां बुलंदियां देखियां। रिफत दा मतलब ऊंचाई है। हाँ जी। रिफतें देखी, हम खुदी को बुलंद करते रहे। मतलब ये टांट इकबाल दे उत्ते है। फिर वो इस तरह के भी लोगों ने फिक्रे जोड़े ने। तू शाही है बसेरा कर पहाड़ों की चट्टानों पर, नहीं तेरा नशे मन कसरे सुल्तानी के गुंबद पर, तू शाही है बसेरा कर पहाड़ों की चट्टानों पर। इस तरह का एक होर भी शेर है जिहदे पहला हिस्सा है कि अपना तू खुदी नूं बुलंद कर, ते दूजा मिसरा इंज घड़िया गया किसी ने तंजिया या मजाकिया, खुदा बंदे से खुद पूछे खुदा तुम्हारी रजाई कहाँ है। डॉक्टर साहब वाकई सी गल है, खुदी ते बहुत जोक होया, लोकां नूं समझ नहीं आया अज तक। डॉक्टर जवेद इकबाल दे मैं कई लैक्चर हैं सिर्फ खुदी दे ऊपर, जेड़े कि आम बंदे दे उत्तों बड़ी तेजी नाल। लेकिन जवेद इकबाल नूं तो खुद नहीं समझ आई कभी। वो भी समझाते निकल गए। हाँ नहीं उन्होंने कोई समझ नहीं सी हैगी। अच्छा डॉक्टर साहब एक कमेंट मैं थोड़ा जिहा तुहाडे को पूछना है देते जेडी खुदी है ये डाउनिज्म की कह रहे हो तुसी? डाउनिज्म डायोनिज्म राइट। हाँ ਇਹਦਾ मतलब ये है कि ਜਿਹੜੀ ਗੁਲਾਮ ਸੋਚ ਹੈ ਜਾਂ ਜਿਹੜੇ ਗੁਰਬਾ ਦੀ ਸੋਚ ਹੈ ਕਲੈਕਟਿਵਲੀ ਜਿਹੜੇ ਐਥਿਕਸ ਕਰਦੇ ਨੇ, ਉਹਦਾ ਮਤਲਬ ਹੈ ਉਹਦੇ ਚ ਇੰਡੀਵਿਜੂਅਲ ਦਾ ਉੱਤੇ ਜਾਣਾ ਬਹੁਤ ਮਹਾਲ ਹੋ ਜਾਂਦਾ ਹੈ। ਇਹੋ ਹੀ ਨੀਟਸ਼ੇ ਕਹਿੰਦਾ ਨਾ ਕਿ ਤੁਸੀਂ ਜਿਹੜੀ ਇੱਕ ਕਲੈਕਟਿਵ ਮੋਰੈਲਿਟੀ ਝੂਠੀ ਜਿਹੀ ਬਣਾ ਕੇ ਜਿਹੜੇ ਮਾੜੇ ਜਿਹਨਾਂ ਦੇ ਲੋਕ ਹੁੰਦੇ ਨੇ ਉਹ ਜਿਹੜਾ ਕ੍ਰੀਏਟਿਵ ਆਦਮੀ ਹੈ ਉਹਨੂੰ ਅੱਗੇ ਜਾਣ ਤੋਂ ਰੋਕਦੇ ਨੇ। ਉਹਨੂੰ ਜਾਣ ਤੋਂ ਅੱਗੇ ਰੋਕਣਾ ਹੁੰਦਾ ਹੈ। ਸਹੀ ਉਹਨੂੰ ਆਪਣੇ ਮਿਆਰ ਤੇ ਖਿੱਚ ਕੇ ਥੱਲੇ ਲਿਆਉਣਾ ਹੁੰਦਾ ਉਹਨਾਂ ਨੇ। ਆਓ ਖੌਫ ਹੈ। ਤੁਸੀਂ ਇਹ ਦੇਖੋ ਨਾ ਜੀ, ਸ਼ਾਹ ਹੁਸੈਨ ਹੈ ਤੇ ਉਹ ਲਾਹੌਰ ਦੇ ਵਿੱਚ ਫਿਰ ਰਿਹਾ, ਸ਼ਰਾਬ ਪੀ ਰਿਹਾ, ਨਾਚ ਕਰ ਰਿਹਾ, ਸ਼ਾਇਰੀ ਲਿਖ ਰਿਹਾ, ਠੀਕ।
ਤੇ ਜਿਹੜਾ ਮੌਲਵੀ ਹੈ ਜਾਂ ਉਹ ਸਾਰੇ ਨੇ ਉਹ ਤੇ ਉਹਨੂੰ ਮਜਬੂਰ ਕਰਕੇ ਥੱਲੇ ਆਪਣੇ ਲੈਵਲ ਤੇ ਲਿਆਉਣਾ ਚਾਹੁੰਦੇ ਨੇ ਨਾ। ਤੇ ਇਹ ਜਿਹੜੀ ਗੁਲਾਮ ਇਹਨੇ ਗੁਲਾਮ ਔਰ ਜਿਹੜੀ ਮਾਸਟਰ ਜਿਹੜੀ ਐਥਿਕਸ ਹੈ ਉਹਨੂੰ ਜ਼ਰੂਰ ਸਮਝੋ। ਉਹ ਮਤਲਬ ਜਿਹੜੀ ਟ੍ਰੈਡੀਸ਼ਨਲ ਜਿਵੇਂ ਅਸੀਂ ਸਮਝਦੇ ਹਾਂ ਨਾ, ਮਾਸਟਰ ਦਾ ਮਤਲਬ ਹੈ ਰੂਲਿੰਗ ਕਲਾਸ ਤੇ ਸਲੇਵਸ, ਉਹਦਾ ਓਰੀਜਨ ਤੇ ਉਹੋ ਹੀ ਹੈ। ਲੇਕਿਨ ਇਹ ਹੈ ਕਿ ਨੀਟਸ਼ੇ ਦੇ ਉਹਦੇ ਮਾਇਨੇ ਮੁਖਤਲਿਫ ਨੇ। ਉਹਦਾ ਮਤਲਬ ਫਿਜ਼ੀਕਲੀ ਅਰਿਸਟੋਕਰੈਟਿਕ ਕਲਾਸ ਨਹੀਂ ਹੈ। ਬਾਜ਼ ਨੇ ਵੈਸੇ ਇਤਰਾਜ਼ ਕੀਤਾ ਹੈ ਕਿ ਜਿਹੜਾ ਆਪਣਾ ਨੀਟਸ਼ੇ ਹੈ ਉਹ ਇੰਗਲੈਂਡ ਦੀ ਜਿਹੜੀ ਅਰਿਸਟੋਕਰੈਟਿਕ ਕਲਾਸ ਹੈ ਉਹਨੂੰ ਆਈਡਲਾਈਜ਼ ਕਰ ਰਿਹਾ ਹੈ। ਲੇਕਿਨ ਮੇਰਾ ਨਹੀਂ ਖਿਆਲ ਹੈਗਾ। ਮੇਰਾ ਖਿਆਲ ਹੈ ਕਿ ਇਹ ਤਸੱਵਰ ਨੂੰ ਇਸ ਤਸੱਵਰ ਨੂੰ ਆਪਣੇ ਤੌਰ ਦੇ ਉੱਤੇ ਸਮਝਿਆ ਜਾਣਾ ਚਾਹੀਦਾ ਹੈ। ਇਹ ਤੇ ਸੁਪਰਮੈਨ ਦੀ ਗੱਲ ਕਰ ਰਿਹਾ ਨਾ, ਜਿਹੜਾ ਇਨਸਾਨ ਹਰ ਚੀਜ਼ ਨਾਲ ਲੜਨ ਨੂੰ ਤਿਆਰ ਹੈ ਜਾਂ is ready to overcome everything by his own creativity or will। ਇਹ ਤੇ ਉਹਦੀ ਗੱਲ ਕਰ ਰਿਹਾ ਨਾ। ਹਾਂਜੀ ਡਾਕਟਰ ਸਾਹਿਬ, ਇਹ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਬੰਦਾ ਉਹ तमाम ਦਬਾਅ ਔਰ ਬੰਦਿਸ਼ਾਂ ਜਿਹੜੀਆਂ ਕਿ ਐਥਿਕਸ ਦੀਆਂ ਮਾੜੇ ਲੋਕਾਂ ਨੇ ਆਪਣੇ ਵਾਸਤੇ ਕਾਇਮ ਕੀਤੀਆਂ, ਜਿਹੜਾ ਉਹਨਾਂ ਤੋਂ ਜਾਨ ਛੁਡਾ ਕੇ ਉਹਨਾਂ ਨਾਲ ਲੜ ਭਿੜ ਕੇ ਉੱਤੇ ਚਲਾ ਜਾਂਦਾ ਹੈ, ਠੀਕ ਹੈ, ਉਹ ਕ੍ਰੀਏਟਿਵ ਹੈ, ਉਹ ਹੀ ਉਹ ਸੁਪਰਮੈਨ। ਬਿਲਕੁਲ ਬਿਲਕੁਲ ਬਿਲਕੁਲ। ਮਤਲਬ ਜਿਹੜਾ ਚੀਜ਼ਾਂ ਜਿਵੇਂ ਹੋ ਰਹੀਆਂ ਉਹਨਾਂ ਦੀ ਓਬੀਡੀਐਂਸ ਵਿੱਚ ਨਹੀਂ ਰਹਿੰਦਾ, ਬਲਕਿ ਚੀਜ਼ਾਂ ਨੂੰ ਆਪਣੇ ਤਰੀਕੇ ਨਾਲ ਢਾਲਣ ਦੀ ਹੈ। ਇਹ ਜ਼ਿਆਦਾ ਅੱਛਾ ਐਕਸਪਲੇਨੇਸ਼ਨ ਹੈ ਨਾ। ਗੁੱਡ ਜੀ, ਬਿਲਕੁਲ। ਉਹ ਜਿਹੜਾ ਉਹਨਾਂ ਦੀ ਓਬੀਡੀਐਂਸ ਨਹੀਂ ਰਹਿੰਦਾ, ਅਤਾਤ ਨਹੀਂ ਕਰਦਾ ਉਹਨਾਂ ਦੀ, ਉਹਨਾਂ ਤੋਂ ਉੱਤੇ ਉੱਠ ਜਾਂਦਾ। ਠੀਕ ਹੈ ਡਾਕਟਰ ਸਾਹਿਬ, ਅਸੀਂ ਆਮ ਜ਼ੁਬਾਨ 'ਚ ਇਹ ਕਨਫਰਮਿਸਟ ਵੀ ਕਹਿੰਦੇ ਹਾਂ ਔਰ ਚੀਜ਼ਾਂ ਨੂੰ ਆਪਣੀ ਮਰਜ਼ੀ ਦੇ ਨਾਲ ਰੀਸ਼ੇਪ ਕਰਦਾ। ਡਾਕਟਰ ਸਾਹਿਬ, ਬਿਹਤਰੀਨ ਮਿਸਾਲ ਹੈ ਦੀ ਸ਼ਾਹ ਹੁਸੈਨ ਤੋਂ ਜ਼ਿਆਦਾ ਤੁਸੀਂ ਜਿਹੜੀ ਦਿੱਤੀ ਹੋ ਨਹੀਂ ਸਕਦੀ, ਕਿਉਂਕਿ ਅਸੀਂ ਅੱਜ ਕੱਲ੍ਹ ਪੜ੍ਹਨੇ ਵੀ ਪਿਆ ਸ਼ਾਹ ਹੁਸੈਨ ਬਹੁਤ ਜ਼ਿਆਦਾ। ਅੱਛਾ, ਹੁਣ ਇਹ ਹੈ ਕਿ ਜਿਹੜੀ ਆਪਣਾ ਜਿਹੜੇ ਨੀਟਸ਼ੇ ਦਾ ਮੈਂ ਵਾਪਸ ਆ ਰਿਹਾ, ਖੁਦਾ ਦੇ ਤਸੱਵਰ, ਖੁਦਾ ਦੇ ਬਾਰੇ 'ਚ ਕਹਿਣਾ ਕਿ ਖੁਦਾ ਮਰ ਗਿਆ ਹੈ, ਇਹਨੂੰ ਇਹ ਵੀ ਕਿਹਾ, ਇਵੇਂ ਵੀ ਇਹਨੂੰ ਐਕਸਪਲੇਨ ਕੀਤਾ ਗਿਆ ਹੈ ਕਿ ਇਹਦਾ ਮਤਲਬ ਸੀ ਕਿ ਮੈਟਾਫਿਜ਼ਿਕਸ ਦਾ ਦੌਰ ਜਿਹੜਾ ਸੀ ਉਹ ਖਤਮ ਹੋ ਗਿਆ। ਸਾਇੰਸ ਦੇ ਆਉਣ ਨਾਲ, ਇੰਡਸਟਰੀ ਦੇ ਆਉਣ ਨਾਲ ਜਿਹੜਾ ਪੁਰਾਣਾ ਮੈਟਾਫਿਜ਼ੀਕਲ ਸਿਸਟਮ ਸੀ, ਪੜਮਾਦੀ, ਮੈਂ ਇਹਦਾ ਤਰਜਮਾ ਕਰਨਾ, ਪੜਮਾਦੀ ਯਾਨੀ ਜਿਹੜਾ ਮਾਦੇ ਤੋਂ ਉੱਤੇ ਹੈ। ਪੜਮਾਦੀ ਹੈ, ਜਿਵੇਂ ਪੜਦਾਦਾ ਹੁੰਦਾ ਹੈ ਨਾ, ਪੜਪੋਤਾ ਹੁੰਦਾ ਹੈ, ਇਵੇਂ ਮੈਂ ਲਫ਼ਜ਼ ਘੜਿਆ ਹੈ ਪੜਮਾਦੀ ਮੈਟਾਫਿਜ਼ਿਕਸ ਦਾ। ਤੇ ਜਿਹੜਾ ਪੜਮਾਦੀ ਜਿਹੜਾ ਫਲਸਫੇ ਦੇ ਵਿੱਚ ਪੀਰੀਅਡ ਸੀ, ਜਿਹੜਾ ਨਿਜ਼ਾਮ ਸੀ, ਦੇਖਦੇ ਹੋ ਕਿ ਆਪਣਾ ਡੇਕਾਰਟ ਤੋਂ ਸ਼ੁਰੂ ਹੋ ਕੇ ਤੇ ਸਪੀਨੋਜ਼ਾ ਤੱਕ ਆਇਆ, ਉਹ ਨੀਟਸ਼ੇ ਦੀ ਸ਼ਕਲ ਦੇ ਵਿੱਚ ਉਹਦਾ ਖਾਤਮਾ ਨਜ਼ਰ ਆਉਂਦਾ ਹੈ। ਇਸ ਨੀਟਸ਼ੇ ਜਿਹੜਾ ਹੈ ਉਹ ਡੇਕਾਰਟ ਔਰ ਸਪੀਨੋਜ਼ਾ ਦੋਵਾਂ ਦੀ ਵੱਖ-ਵੱਖ ਮੁਖਾਲਫਤ ਕਰਦਾ ਹੈ ਕਿ ਉਹਨਾਂ ਦੇ ਜਿਹੜੇ ਸਿਸਟਮ ਨੇ ਉਹ ਇੱਕ ਕਾਮਨ ਮੈਟਾਫਿਜ਼ੀਕਲ ਰੈਸ਼ਨੈਲਿਟੀ ਦੇ ਉੱਤੇ ਬਣੇ ਨੇ, ਮੰਤਕ ਦੇ ਉੱਤੇ ਬਣੇ ਨੇ, ਤੇ ਉਹਦੇ ਵਿੱਚ ਬੰਦੇ ਦਾ ਕੋਈ ਚਾਇਸ ਨਹੀਂ ਹੈ। ਠੀਕ ਹੈ ਨਾ ਜੀ। ਅੱਛਾ ਡਾਕਟਰ ਸਾਹਿਬ, ਇਹਨੂੰ ਅਸੀਂ ਇੱਕ ਹੋਰ ਯਾਰਡ ਸਟਿਕ ਤੇ ਦੇਖ ਸਕਦੇ ਹਾਂ। ਅਸੀਂ ਅਗਰ ਇਹ ਦੇਖੀਏ ਕਿ ਜਿੰਨੀਆਂ ਮੈਟਾਫਿਜ਼ੀਕਲ ਚੀਜ਼ਾਂ ਆਈਆਂ, ਪੜਮਾਦੀਅਤ ਆਈ ਹੈ,
ਉਹ ਆਈ ਹੈ ਤੁਹਾਡੀ ਜਿਸ ਵੇਲੇ ਜ਼ਰਾਤ ਪੈਦਾ ਹੋਈ ਹੈ, ਤੁਹਾਡਾ ਨੇਚਰ ਨਾਲ ਬਹੁਤਾ ਤਾਲੁਕ ਬਣਿਆ, ਉਸ ਵੇਲੇ ਆਇਆ। ਉਦੋਂ ਤੋਂ ਲੈ ਕੇ ਇੰਡਸਟਰੀ ਦੇ ਅਸੀਂ ਉਸ ਵੇਲੇ ਅਸੀਂ ਅੱਲਾ ਘੜ ਲਿਆ, ਅੱਲਾ ਬਣਾ ਲਿਆ, ਤੇ ਜਿਸ ਵੇਲੇ ਸਨਅਤ ਆ ਗਈ ਤੇ ਉਹਨਾਂ ਅੱਲਾ ਮਾਰਤਾ। ਠੀਕ ਹੈ ਨਾ ਜੀ। ਜਿਹੜੀ ਉਸ ਜ਼ਮਾਨੇ ਦੇ ਵਿੱਚ ਜ਼ਰੂਰਤ ਸੀ, ਉਸ ਜ਼ਮਾਨੇ 'ਚ ਜ਼ਰੂਰਤ ਸੀ, ਫਿਰ ਜ਼ਰੂਰਤ ਨਹੀਂ ਥੀ। ਇੱਕ ਡਾਕਟਰ ਸਾਹਿਬ ਲੱਗਦਾ ਜਿਵੇਂ ਲੌਜੀਕਲ ਕਲਮੀਨੇਸ਼ਨ ਹੋ ਗਈ ਨਾ, ਇੰਡਸਟਰੀ ਰੈਵੋਲੂਸ਼ਨ ਬਿਲਕੁਲ ਟੌਪ ਤੇ ਸੀ, ਤੇ ਉਹ ਲੌਜੀਕਲੀ ਉਹਦਾ ਮਰ ਜਾਣਾ ਹੀ ਬਣਦਾ ਸੀ, ਜਿਵੇਂ ਕਿ ਇੱਕ ਮੂਵਮੈਂਟ ਨਿਕਲਿਆ ਸੀ ਸਾਇੰਟੀਫਿਕ ਰੈਵੋਲੂਸ਼ਨ। ਇਸ ਯਾਰਡ ਸਟਿਕ ਤੇ ਵੀ ਅਸੀਂ ਦੇਖ ਸਕਦੇ ਹਾਂ, ਕੀ ਖਿਆਲ ਹੈ? ਹਾਂ ਬਿਲਕੁਲ ਦੇਖ ਸਕਦੇ ਹਾਂ ਕਿ ਜਿਹੜੀ ਮੈਟਾਫਿਜ਼ਿਕਸ ਦਾ ਪੂਰੇ ਸਿਸਟਮ ਦਾ ਜਿਹੜਾ ਕ੍ਰੀਏਟ ਹੋਣਾ ਸੀ, ਉਹ ਐਗਰੀਕਲਚਰ ਦੇ ਨਾਲ ਆਇਆ, ਔਰ ਐਗਰੀਕਲਚਰ ਦਾ ਸਿਸਟਮ ਜਿਉਂ ਅੱਗੇ ਵਧਦਾ ਗਿਆ ਵਿਦਿਨ ਦਾ ਡੋਮੇਨ ਆਫ ਐਗਰੀਕਲਚਰ, ਉਹ ਤਸੱਵਰ ਜਿਹੜਾ ਸੀ ਮੈਟਾਫਿਜ਼ਿਕਲ ਦਾ ਜਾਂ ਮੈਟਾਫਿਜ਼ਿਕਲ ਦਾ, ਉਹ ਵੱਧਦਾ ਰਿਹਾ। ਤੇ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਆਇਆ ਤੇ ਉਹ ਧਾਕ ਕਰਕੇ ਡਿੱਗ ਪਿਆ, ਤੇ ਜਿਹਨੂੰ ਕਿ ਜਿਹੜਾ ਨਿੱਤੇ ਆ ਉਹ ਖੁਦਾ ਦਾ ਮਰਨਾ। ਇੱਕ ਮੈਨੂੰ ਯਾਦ ਹੈ ਕਿ ਮੈਂ ਪੰਗੇ ਤੇ ਬਹੁਤ ਕੀਤੇ ਨੇ ਨਾ, ਮੈਂ ਆਪਣਾ ਸਾਇੰਸ ਛੱਡ ਕੇ ਆਪਣਾ FA ਦੇ ਵਿੱਚ ਤੇ ਮੈਂ ਆਰਟਸ ਰੱਖ ਲਿਆ, ਤੇ ਉਹਦੇ ਵਿੱਚ ਮੈਂ ਆਪਣਾ ਜਿਹੜੇ ਮਜ਼ਮੂਨ ਰੱਖੇ ਉਹ ਸੀ ਆਪਣਾ ਫਿਲਾਸਫੀ, ਇਕਨੋਮਿਕਸ ਤੇ ਐਡਵਾਂਸਡ ਇੰਗਲਿਸ਼। ਅੱਛਾ, ਐਡਵਾਂਸਡ ਇੰਗਲਿਸ਼ ਜਿਹੜੀ ਹੈ ਉਹ ਬੇਸਿਕਲੀ ਉਹਨਾਂ ਸਟੂਡੈਂਟਸ ਲਈ ਹੁੰਦੀ ਹੈ ਜਿਹੜੇ ਅੰਗਰੇਜ਼ੀ ਮੀਡੀਅਮ ਚੋਂ ਆਏ ਹੁੰਦੇ ਨੇ, ਤੇ ਉਹਨਾਂ ਨੂੰ ਐਡਵਾਂਸਡ ਇੰਗਲਿਸ਼ ਪੜ੍ਹਾਈ ਜਾਂਦੀ ਹੈ, ਤੇ ਉਹਨਾਂ ਨੂੰ ਉਰਦੂ, ਤੁਹਾਡੀ ਜਿਹੜੀ ਨਾਰਮਲ ਉਰਦੂ ਜਿਹੜੀ ਤੁਸੀਂ FA BA 'ਚ ਪੜ੍ਹਦੇ ਹੋ, ਉਹ ਨਹੀਂ, ਬਲਕਿ ਈਜ਼ੀ ਉਰਦੂ ਅਲੱਗ ਹੁੰਦੀ ਹੈ ਜਿਹੜੀ ਉਹਨਾਂ ਨੂੰ ਪੜ੍ਹਾਈ ਜਾਂਦੀ ਹੈ, ਜਿਹੜੇ ਅੰਗਰੇਜ਼ੀ ਮੀਡੀਅਮ ਵਾਲੇ ਹੁੰਦੇ ਨੇ। ਤੇ ਅਸੀਂ ਐਵੇਂ ਪੰਗਾ ਲੈ ਲਿਆ। ਪਰ ਉਹਦੇ ਵਿੱਚ ਇੱਕ ਤੁਸੀਂ ਦੇਖੀ, ਮੈਨੂੰ ਯਾਦ ਨਹੀਂ ਕਿਹੜਾ ਸ਼ਾਇਰ, ਉਹਦਾ ਨਾਂ ਕੀ ਹੈ, ਉਹ 'ਚ ਇੱਕ ਨਜ਼ਮ ਹੈਗੀ ਸੀ, ਵਨ ਹਾਰਸ ਸ਼ੇ। ਤੁਸੀਂ ਕਿਸੇ ਨੇ ਕਦੀ ਪੜ੍ਹੀ ਹੈ ਵਨ ਹਾਰਸ ਸ਼ੇ? ਜੀ ਅਸੀਂ ਇਹੋ ਜਿਹੇ ਪੰਗੇ ਨਹੀਂ ਲਏ, ਤੁਸੀਂ ਦੱਸੋ। That's a one horse shape. One horse shape. SHAY. ਅੱਛਾ, one horse shape. ਅੱਛਾ, ਉਹ ਨਜ਼ਮ ਦੇ ਵਿੱਚ ਜਿਹੜਾ ਨਾ ਉਹ ਇਹ ਬਿਆਨ ਹੈ ਕਿ ਇੱਕ ਬੱਗੀ ਹੈ ਜਿਹੜੀ ਕਿ ਹਜ਼ਾਰਾਂ ਸਾਲ ਤੋਂ ਕਾਇਮ ਰਹੀ, ਔਰ ਉਹਦੇ ਤੇ ਜਿਹੜਾ ਪਾਦਰੀ ਹੈ ਉਹ ਚੜ੍ਹ ਕੇ ਤਕਰੀਰ ਕਰਦਾ ਰਿਹਾ। ਇਹ ਕਈ ਹਜ਼ਾਰ ਸਾਲ ਇੱਕ ਉਹੀ ਬੱਗੀ ਚੱਲਦੀ ਰਹੀ, ਤੇ ਫਿਰ ਇੱਕ ਦਿਨ ਬਹੁਤ ਅਚਾਨਕ ਉਹ ਜਿਹੜੀ ਬੱਗੀ ਸੀ ਉਹ ਐਸੀ ਡਿੱਗੀ ਕਿ ਉਹਦਾ ਕਿਸੇ ਨੂੰ ਪੁਰਜ਼ਾ ਵੀ ਨਜ਼ਰ ਨਾ ਆਇਆ, ਮਤਲਬ ਮਿੱਟੀ 'ਚ ਮਿੱਟੀ ਹੋ ਗਈ ਫੌਰਨ। ਇਹ ਮੇਰਾ ਖਿਆਲ ਹੈ ਇਹ ਨਜ਼ਮ ਵੀ ਜਿਹੜੀ ਹੈ, ਇਹ ਜਿਹੜੀ ਐਗਰੇਰੀਅਨ ਸੁਸਾਇਟੀ ਦੀ ਵੈਲਿਊਜ਼ ਦਾ ਖਾਤਮਾ ਜਾਂ ਜਿਵੇਂ ਹੋਇਆ ਉਹਦੇ ਵੱਲ ਇਸ਼ਾਰਾ ਸੀ। ਉਦੋਂ ਤਾਂ ਖੈਰ ਸਾਨੂੰ ਨਹੀਂ ਸੀ ਇਸ ਗੱਲ ਦੀ ਸਮਝ ਆਉਂਦੀ ਕਿ ਕੀ ਕਹਿ ਰਹੇ ਨੇ, ਉਦੋਂ ਤੇ ਬਸ ਠੀਕ ਸੀਗੇ ਜੀ, ਯਾਦ ਕਰੋ ਇਹਨੂੰ ਤੇ ਪਾਸ ਕਿਉਂ। शायर क्या फरमाता है उस वक्त, तो हम यही कहते होते सी शायर कि सानू ये फैसला जिक्र सी कि इम्तिहान किवें पास करना है, ते ये घट फिक्र सी कि किन्नी समझ आ रही है नहीं आ रही। कम से कम इंग्लिश पोइट्री के बारे इहो ही रवैया सी उदों। उर्दू दे विच ते फिर भी थोड़ी बहुत इधर उधर मूँह मार लेंदे सां असीं फिलासफी ते क्रिटिसिज्म ते, लेकिन अंग्रेजी ਦੇ ਵਿੱਚ ਸਾਨੂੰ ਬਹੁਤ ਮੁਸ਼ਕਿਲ ਨਾਲ ਅਸੀਂ ਉਹਨੂੰ ਸਮਝਦੇ ਹੀ ਸਾਂ ਤੇ ਕਾਪੀ ਕਰਦੇ ਸਾਂ। ਐਨੀਵੇ, ਸੋ ਨੀਟਸ਼ੇ ਜਿਹੜਾ ਹੈ, ਹਾਂਜੀ
नहीं, मैं विच कमेंट कर रहा सी, मैं क्यों जिवें उन्हें लिखा ना अरमान मसूद ने कि फेल होने के लिए भी एक मजमून होना चाहिए, ठीक है ना, अंग्रेजी के बारे च होंदा सी। मतलब ये है कि मतलब मैं वैसे बाकी मैं कभी सोचना कि मैं काफी अपने आप नाल पंगेबाजियां कीतियां ने इस तरह दियां। ये है लो जी एडवांस इंग्लिश पढ़नी शुरू कर दी, काहदे लई? ਉਹ ਤੁਸੀਂ ਜਿਹੜੇ ਮੁੰਡੇ ਯੂਨੀਵਰਸਿਟੀਆਂ 'ਚ ਫਸਟ ਆਉਂਦੇ ਸਨ ਨਾ ਆਮ ਤੌਰ ਤੇ, ਉਹਨਾਂ ਵਿੱਚ ਮੋਸਟਲੀ ਨੇ ਮੈਥਮੈਟਿਕਸ ਰੱਖਿਆ ਹੁੰਦਾ ਸੀ ਤੇ ਮੈਥਮੈਟਿਕਸ ਦੇ ਨਾਲ ਕੋਈ ਆਸਾਨ ਜਿਹਾ ਮਜ਼ਮੂਨ ਜਿਵੇਂ ਆਪਣਾ ਰਿਲੀਜਨ ਹੈ, ਰਿਲੀਜੀਅਸ ਸਟੱਡੀਜ਼ ਰੱਖਿਆ ਹੁੰਦਾ ਸੀ, ਦੀਨੀਆਤ ਇਹਨੂੰ ਕਹਿੰਦੇ ਸਨ, ਜਾਂ ਉਹਨਾਂ ਨੇ ਫਾਰਸੀ ਰੱਖੀ ਹੁੰਦੀ ਸੀ ਜਾਂ ਅਰਬੀ ਰੱਖੀ ਹੁੰਦੀ ਸੀ। ਆਪਸ਼ਨਲ ਹੈ ਆਪਸ਼ਨਲ 50 ਨੰਬਰ ਦੀ ਨਹੀਂ ਨਹੀਂ ਨਹੀਂ, ਉਹ ਉਦੋਂ ਜਿਹੜੇ ਉਹ ਪੜ੍ਹਦੇ ਸਨ ਉਹ 100 ਜਾਂ 200 ਨੰਬਰ ਦੀ ਹੁੰਦੀ ਸੀ ਤੇ ਉਹਨਾਂ ਦੇ ਨੰਬਰ ਜਿਹੜੇ ਨੇ ਉਹ ਬਹੁਤ ਆਉਂਦੇ ਸਨ। ਤੇ ਜਿਹੜੇ ਆਪਣਾ ਜਿਹੜਿਆਂ ਨੇ ਪੰਗੇ ਲਏ ਨੇ ਉਹਨਾਂ ਦੇ ਉੱਤੇ ਇਨਹੈਰੈਂਟਲੀ ਨੰਬਰ ਜ਼ਿਆਦਾ ਨਹੀਂ ਸੀ ਆ ਸਕਦੇ। ਖੈਰ ਐਨੀਵੇਜ਼ ਇਹ ਤੇ ਇੱਕ ਵੱਖਰੀ ਗੱਲ ਹੈ, ਲੇਕਿਨ ਇਹ ਹੈ ਕਿ ਫਾਇਦਾ ਹੀ ਕੁਛ ਹੋਏਗਾ ਉਹਦਾ। ਮੈਨੂੰ ਹੁਣ ਐਵੇਂ ਉਹਨੂੰ ਐਵੇਂ ਮੈਂ ਨਹੀਂ ਪਛਤਾਉਂਦਾ। ਹੁਣ ਤੇ ਜਨਾਬ 99 ਨੰਬਰ ਆਉਂਦੇ ਨੇ ਤੇ ਬੱਚੇ ਪਿੱਟਦੇ ਹੁੰਦੇ ਕਿਵੇਂ ਕੱਟ ਲਿਆ, ਠੀਕ ਹੈ ਨਾ ਜੀ। ਸਾਡੇ ਜ਼ਮਾਨੇ ਚ ਪਾਸ ਫੇਲ ਦੱਸਦੇ ਹੁੰਦੇ ਸੀ, ਅਸੀਂ ਛਾਲਾ ਮਾਰਦੇ ਫਿਰਦੇ ਹੁੰਦੇ ਸੀ। 33% ਆ ਗਏ ਹਾਈ ਸਕੂਲ ਤੋਂ ਅੱਗੇ ਜੇ 60% ਆ ਗਏ ਫਸਟ ਕਲਾਸ ਫਸਟ ਡਿਵੀਜ਼ਨ ਤੇ ਫਸਟ ਡਿਵੀਜ਼ਨ ਤੇ ਤੁਹਾਡੀ ਮੌਜ ਹੋ ਗਈ। ਹਾਂਜੀ, ਉਹ ਬਈ ਬੜੀ ਰਿਸ਼ਤੇਦਾਰਾਂ ਚ ਬੜੀ ਗੱਲ ਹੁੰਦੀ ਸੀਗੀ ਕਿ ਜੀ ਮੈਂ ਫਸਟ ਡਿਵੀਜ਼ਨ ਲੈ ਲਈ ਜਿਹੜੀ ਹੁੰਦੀ ਸੀ। ਵੈਸੇ ਵੀ ਦੇਖੋ ਕਿ ਮਸਲਨ ਜਿਸ ਸਾਲ ਅਸੀਂ BA ਕੀਤਾ ਸੀ ਤੇ ਉਹ ਉਸ ਸਾਲ ਕੋ 10 ਜਾਂ 12 ਫਸਟ ਡਿਵੀਜ਼ਨਾਂ ਸਨ ਟੋਟਲ ਪੰਜਾਬ ਚ। ਅੱਛਾ ਪੰਜਾਬ ਚ ਤੇ ਉਹਦੇ ਵਿੱਚੋਂ ਇਹ ਸਮਝੋ ਕਿ 3 ਜਿਹੜੀਆਂ ਨੇ ਉਹ ਤੇ ਸਾਡੇ ਕਾਲਜ ਦੀਆਂ ਸਨ। ਇੱਕ ਮੇਰੀ ਦੋਸਤਾਂ ਦੀ ਅਹਿਮਦ ਹਸਨ ਤੇ ਅਬਦੁਲ ਰਊਫ ਫਤੀ ਦੀ। ਅਬਦੁਲ ਰਊਫ ਫਤੀ ਉਹ ਜਿਹੜਾ ਟੀਵੀ ਤੇ ਪ੍ਰੋਡਿਊਸਰ ਸੀ ਬਾਅਦ ਚ। ਆਹੋ ਤੇ ਇੱਕ ਉਹਦੀ ਸੀ, ਇੱਕ ਮੇਰੀ ਸੀ ਤੇ ਇੱਕ ਸਾਡਾ ਦੋਸਤ ਹੈ ਅਹਿਮਦ ਹਸਨ। ਉਹ ਪੰਜਾਬ ਚੋਂ ਵੀ 1 ਨੰਬਰ ਤੋਂ ਸੈਕਿੰਡ ਤੇ ਸੀ, ਮਤਲਬ ਪੰਜਾਬ ਚ ਟਾਪ ਕੀਤਾ। ਸਾਡਾ ਫਾਰਮੂਲਾ ਸੀ ਉਹੀ ਮੈਥ ਤੇ ਅਰਬੀ। ਡਾਕਟਰ ਸਾਹਿਬ ਜਿਹੜੀ ਤੁਸੀਂ ਪੋਇਮ ਦੱਸੀ ਹੈ ਐਡੀ ਐਲਬਰਟ ਦੀ ਪੋਇਮ ਸੀ, ਵਨ ਹੋਰਸੇ ਯੈਸ ਅੱਛਾ ਠੀਕ ਮੈਂ ਲੱਭ ਲਈ ਹੈ, ਮੈਂ ਅਸੀਂ ਪੜਾਂਗੇ ਇਹਨੂੰ। ਹਾਂ, ਇਹਨੂੰ ਸ਼ੇਅਰ ਕਰ ਦੇਣਾ ਤੁਸੀਂ ਗਰੁੱਪ ਦੇ ਕਰਤੀ ਡਾਕਟਰ ਸਾਹਿਬ, ਕਰ ਦਿੱਤੀ। ਅੱਛਾ, ਤੇ ਮਤਲਬ ਜਿਹੜਾ ਨੈਟਸੇ ਹੈ ਜਿਹੜੀ ਬੇਸਿਕ ਕਨਸੈਪਟਸ ਨੇ ਉਹ ਜਿਹੜੇ ਨੇ ਮੈਂ ਤੁਹਾਨੂੰ ਦੱਸੇ ਨੇ ਕਿ ਬੇਸਿਕਲੀ ਜਿਹੜੀ ਆਰਟ ਦੇ ਵਿੱਚ ਕ੍ਰੀਏਟਿਵ ਇੰਪਲਸ ਹੈ ਉਹਨੂੰ ਜ਼ਿੰਦਾ ਕਰਨਾ, ਤਾਜ਼ਾ ਕਰਨਾ ਔਰ ਸੁਸਾਇਟੀ ਦੇ ਵਿੱਚ ਉਹਨੂੰ ਅਪਲਾਈ ਕਰਨਾ ਬੇਸਿਕ ਉਹਦਾ ਟਾਰਗੇਟ ਹੈ, ਜਿਹਨੂੰ ਉਹ ਆਪਣਾ ਖੁਦੀ, ਜਿਹਨੂੰ ਇਕਬਾਲ ਖੁਦੀ ਕਹਿੰਦਾ ਹੈ। ਤੇ ਮਤਲਬ ਮਜ਼ਾਕ ਤੇ ਜਿੰਨਾ ਮਰਜ਼ੀ ਖੁਦੀ ਤੇ ਕਰ ਲਓ, ਲੇਕਿਨ ਬੇਸਿਕ ਕਾਨਸੈਪਟ ਇਹ ਹੈਗਾ। ਤੇ ਦੂਜਾ ਕਾਨਸੈਪਟ ਖੁਦਾ ਦੇ ਮਰਨ ਦਾ ਹੈਗਾ। ਤੀਜਾ ਸਲੇਵ ਤੇ ਉਹਦੀ ਮਾਸਟਰ ਜਿਹੜੀ ਮੋਰੈਲਿਟੀ ਹੈ ਉਹਨਾਂ ਦੇ ਫਰਕ ਦਾ ਹੈਗਾ। ਤੇ ਲੇਕਿਨ ਇਸੇ ਲਈ ਜਿਹੜਾ ਆਪਣਾ ਨੈਟਸੇ ਸੀ ਉਹ ਜਿੰਨੇ ਵੀ ਇਹ ਮੈਟਾਫਿਜ਼ਿਕਸ ਦੇ ਵੱਡੇ ਨਾਂ ਸਨ, ਕਾਂਟ, ਹੇਗਲ ਤੇ
ਸਪੀਨੋਜ਼ਾ ਤੇ ਡਿਕਾਰਟ, ਇਹਨਾਂ ਸਾਰਿਆਂ ਦੀ ਬਹੁਤ ਮੁਖਾਲਫਤ ਕਰਦਾ ਸੀ। ਉਹ ਸਮਝਦਾ ਸੀ ਕਿ ਵੈਸੇ ਉਹਦੇ ਬਾਰੇ 'ਚ ਤੇ ਹੇਗਲ ਦੇ ਬਾਰੇ 'ਚ ਇਹ ਕਿਹਾ ਜਾਂਦਾ ਸੀਗਾ, ਜਿਹੜਾ ਮੇਰੇ ਖਿਆਲ ਨਿਟਸ਼ੇ ਨੇ ਕਿਹਾ ਸੀਗਾ ਕਿ ਅਗਰ ਤੁਸੀਂ ਕਿਸੇ ਨੂੰ ਖੱਸੀ ਕਰਨਾ ਹੈ ਤੇ ਤੁਸੀਂ ਉਹਨੂੰ ਹੇਗਲ ਪੜ੍ਹਨ ਤੇ ਲਾ ਦਿਓ। ਹੇਗਲ ਪੜ੍ਹਨ ਲੱਗ ਪਏਗਾ ਤਾਂ ਉਸ ਤੋਂ ਬਾਅਦ ਆਪੇ ਹੀ ਉਹ ਖੱਸੀ ਹੋ ਜਾਏਗਾ। ਡਾਕਟਰ ਸਾਹਿਬ comment ਕਰਨਾ ਸੀ ਜੀ। just expanding on what you just said, ਨੀਚੇ ਦੇ ਟਾਈਮ ਤੇ ਆਂਦੇ ਆਂਦਾ ਡਾਕਟਰ ਸਾਹਿਬ ਇਹ ਜਿਹੜਾ ਇੰਡਸਟਰੀਅਲ ਰੈਵੋਲੂਸ਼ਨ ਸੀ ਇਹ ਬਿਲਕੁਲ ਪੀਕ ਤੇ ਪਹੁੰਚ ਚੁੱਕਿਆ ਸੀ, ਔਰ ਇਹ ਲੌਜੀਕਲ ਸੀ ਕਿ ਉਹ ਜਿਹੜਾ ਪ੍ਰੀਵੀਅਸ ਮੈਟਾਫਿਜ਼ੀਕਲ ਥਾਟ ਚੱਲਦੀ ਪਈ ਸੀ ਥਰੂਆਊਟ ਦਾ ਹਿਸਟਰੀ along with the progression of ਇੰਡਸਟਰੀਅਲ ਰੈਵੋਲੂਸ਼ਨ, ਉਹ ਇੱਥੇ ਆ ਕੇ ਕਲਮੀਨੇਟ ਹੋ ਗਈ। ਔਰ ਉਹਨੇ ਕਿਹਾ ਜੀ ਕਿ ਇਹ ਜਿਹੜਾ ਨਵੇਂ ਸਿਸਟਮ 'ਚ ਜਿਹੜਾ ਨਵਾਂ ਪੁਰਾਣਾ ਸਟਰਕਚਰ ਉਹ ਫਿੱਟ ਨਹੀਂ ਬੈ ਸਕਦਾ, ਲਿਹਾਜ਼ਾ ਨਵਾਂ ਵੈਲਿਊਜ਼ ਆਉਣਗੀਆਂ ਨਵੇਂ ਇੰਡਸਟਰੀਅਲ ਸਿਸਟਮ ਦੇ ਨਾਲ, ਤੇ ਉਹਦੇ ਨਾਲ ਅਸੀਂ ਅੱਗੇ ਚੱਲਾਂਗੇ। ਮੇਰਾ ਵੈਸੇ ਆਪਣਾ ਇਹ ਵਿਊ ਹੈਗਾ ਹੈ ਕਿ ਖੁਦ ਜਿਹੜੀ ਨਿਟਸ਼ੇ ਦੀ ਫਿਲਾਸਫੀ ਹੈ, ਜਿਹੜਾ ਉਹਦਾ ਖੁਦੀ ਦਾ ਤਸੱਵਰ ਹੈ, ਜਿਹੜਾ ਉਹਦਾ ਨਿਜ਼ਾਮ ਦਾ ਤਸੱਵਰ ਹੈ, ਸਾਰੇ ਜਿਹੜੇ ਨੇ ਇਹ ਖੁਦ ਮੈਟਾਫਿਜ਼ੀਕਲ ਕਾਨਸੈਪਟਸ ਨੇ। ਸੋ ਮੇਰੇ ਖਿਆਲ ਦੇ ਵਿੱਚ ਨਿਟਸ਼ੇ ਜਿਹੜਾ ਹੈ ਉਹ ਪੁਰਾਣੀ ਤਰ੍ਹਾਂ ਦੀ ਮੈਟਾਫਿਜ਼ਿਕਸ ਹੈ, ਰੀਸ਼ੇਪ ਕਰ ਰਿਹਾ ਅੰਦਰ ਹੀ ਆ ਉਹਦੇ। ਠੀਕ, ਉਹ ਮੇ ਬੀ ਡਾਕਟਰ ਸਾਹਿਬ ਜੀ ਕਹਿ ਰਹੇ ਐਨਵੀਆਂ ਨੇ ਸਾਇੰਟਿਫਿਕ ਇੰਡਸਟਰੀਅਲ ਸ਼ੇਪ ਦੇ ਦਿੱਤੀ ਪੁਰਾਣੇ ਮੈਟਾਫਿਜ਼ਿਕਸ ਫਿਜ਼ੀਕਲ ਸਟਰਕਚਰ ਨੂੰ। ਦੇਖੋ ਨਾ, ਜਿਹੜਾ ਜਿਸ ਵੇਲੇ ਨਿਟਸ਼ੇ ਇੱਕ ਯੂਨੀਵਰਸਿਟੀ ਦਾ ਪ੍ਰੋਫੈਸਰ ਬਣਿਆ ਸੀ, ਉਸ ਵੇਲੇ ਤੱਕ ਦਾਸ ਕੈਪੀਟਲ ਛਪ ਚੁੱਕੀ ਸੀ ਮਾਰਕਸ ਦੀ। ਅੱਛਾ, ਇਹ ਡਾਕਟਰ ਸਾਹਿਬ ਨੇ ਤੁਸੀਂ ਦਾਸ ਕੈਪੀਟਲ ਜਿਹੜੀ ਹੈ ਉਹ ਛਪ ਚੁੱਕੀ ਸੀ, ਔਰ ਯੂਰਪ ਦੇ ਵਿੱਚ ਜਿਹੜੀ ਫਿਲੋਸੋਫੀਕਲ ਡਿਬੇਟ ਸੀ ਉਹ ਹਗੇਲੀਅਨ ਵਰਸਸ ਐਂਟੀ ਹਗੇਲੀਅਨ ਜਾਂ ਮਾਰਕਸਿਸਟ ਐਂਟੀ ਮਾਰਕਸਿਸਟ ਹੋ ਰਹੀ ਸੀ। ਤੇ ਜਿਹੜਾ ਮੇਰਾ ਆਪਣਾ ਇਹ ਖਿਆਲ ਹੈ ਕਿ ਜਿਹੜਾ ਨਿਟਸ਼ੇ ਹੈ ਉਹਦੇ ਵਿੱਚ ਇੱਕ ਪੁਰਾਣੀ ਤਰ੍ਹਾਂ ਦੀ ਮੈਟਾਫਿਜ਼ਿਕਸ ਨੂੰ ਨਵਾ ਧਵਾ ਕੇ ਕੱਪੜੇ ਨਵੇਂ ਪਵਾ ਕੇ ਤੇ ਉਹਨੂੰ ਵਿੱਚ ਜਿਹੜਾ ਹੈ ਉਹ ਸ਼ਾਮਲ ਕਰ ਰਿਹਾ ਸੀ। ਔਰ ਮੇਰੇ ਖਿਆਲ ਦੇ ਵਿੱਚ ਜਿਹੜੀ ਆਪਣਾ ਦਾਸ ਕੈਪੀਟਲ ਦੇ ਨਾਲ ਜਾਂ ਜਿਹੜੀ ਮਾਰਕਸ ਐਂਗਲ ਦੇ ਜਿਹੜੇ ਬ੍ਰੇਕ ਥਰੂ ਸੀ, ਉਸ ਤਰ੍ਹਾਂ ਦਾ ਬ੍ਰੇਕ ਥਰੂ ਨਿਟਸ਼ੇ ਨਹੀਂ ਸੀ ਹੈਗਾ। ਇਸੇ ਵਾਸਤੇ ਜਿਹੜਾ ਨਿਟਸ਼ੇ ਹੈ ਇਹ ਆਮ ਤੌਰ ਤੇ ਆਈਡੀਅਲਿਸਟਾਂ ਨੂੰ ਹੀ ਜ਼ਿਆਦਾ ਪਸੰਦ ਹੁੰਦਾ ਹੈ। ਇਹ ਜਿਹੜੇ ਰੀਅਲਿਸਟ ਜਾਂ ਇਕਨੋਮਿਕਸ ਜਾਂ ਇਸ ਤਰ੍ਹਾਂ ਦੇ ਹਾਰਡਕੋਰ ਸਬਜੈਕਟਸ ਨੂੰ ਪੜ੍ਹਦੇ ਨੇ, ਉਹਨਾਂ ਨੂੰ ਨਿਟਸ਼ੇ ਉਹਨਾਂ ਨਹੀਂ ਪਸੰਦ ਆਉਂਦਾ। ਔਰ ਉਹ ਵਜ੍ਹਾ ਤੇ ਮੈਨੂੰ ਤਾਂ ਸਾਫ਼ ਨਜ਼ਰ ਆਉਂਦੀ ਹੈ ਉਹਦੀ ਵਜ੍ਹਾ ਕੀ ਹੋਏਗੀ। ਤੇ ਤੁਸੀਂ ਹੁਣ ਕਰੋ ਜੋ ਸਵਾਲ ਜੋ ਤੁਹਾਡੇ ਨਹੀਂ ਚਾਹੀਦਾ। So basically, sorry, go ahead. Go ahead. You go ahead, Rana Saab. ਅੱਛਾ, ਮੈਂ ਕਹਿ ਰਿਹਾ ਸੀ ਕਿ ਨਿਟਸ਼ੇ ਨੂੰ ਅਗਰ ਇਸ ਤਰੀਕੇ ਨਾਲ ਦੇਖਿਆ ਜਾਏ ਕਿ ਕਿਸੇ ਵੀ ਆਈਡੀਅਲਿਸਟਾਂ ਦੇ ਜੋ ਵੀ ਸਿਸਟਮ ਚੱਲ ਰਿਹਾ ਹੋਵੇ ਉਹਨੂੰ ਐਕਚੁਅਲੀ ਨਗੇਟ ਕਰਨਾ ਇਤਨਾ ਆਸਾਨ ਨਹੀਂ ਹੁੰਦਾ, ਤੇ ਹਲਕਾ ਜਿਹਾ ਗੁਰੇਜ਼ ਕਰਕੇ ਲੋਕ ਪਾਸੇ ਲੰਘਦੇ ਨੇ। ਤੇ ਇਹ ਲੱਗ ਰਿਹਾ ਕਿ ਨਿਟਸ਼ੇ ਗੁਰੇਜ਼ ਕਰ ਰਿਹਾ, ਉਹਨੂੰ ਨਿਗੇਟ ਵੀ ਕਰ ਰਿਹਾ, ਉਹਨੂੰ ਹਿੱਟ ਵੀ ਕਰ ਰਿਹਾ, ਤੇ ਉਹਨੂੰ ਨਾਲ ਨਾਲ ਲੈ ਕੇ ਚੱਲ ਰਹੀ। ਕੀ ਖਿਆਲ? ਹਾਂ, ਲੇਕਿਨ ਇਹ ਹੈ ਕਿ ਜਿੱਥੋਂ ਤੱਕ ਉਹਦੀਆਂ ਆਪਣੀਆਂ ਲਿਖਤਾਂ ਸਨ ਨਾ, ਉਹਨਾਂ ਵਿੱਚ ਤੇ ਉਹ ਨਿਹਿਲਿਜ਼ਮ, ਜਿਵੇਂ ਬੁੱਧਿਸਟ ਨਿਹਿਲਿਜ਼ਮ ਹੈ, ਇਹ ਦੁਨੀਆ ਦੇ ਨਾਲ ਤਅੱਲੁਕ ਹੀ ਕੋਈ ਨਹੀਂ ਰੱਖਣਾ, ਠੀਕ, ਇਹਦੀ ਉਹ ਬਹੁਤ ਮੁਖਾਲਫਤ ਕਰਦਾ ਸੀ। ਮਤਲਬ ਉਹ ਬੁੱਧਿਜ਼ਮ ਦੀ ਵੀ ਉਨੀ ਮੁਖਾਲਫਤ ਕਰਦਾ ਸੀ ਕਿ ਇਹ ਸਾਰੇ ਨਿਹਿਲਿਸਟ ਨੇ, ਇਹ ਸਿਰਫ ਹਰ ਚੀਜ਼ ਦੀ ਤੋਂ ਵੱਖਰੇ ਹੋਣ ਦੀ ਪ੍ਰਚਾਰ ਕਰਕੇ ਇਹ ਨਿਹਿਲਿਸਟ ਬਣ ਗਏ ਨੇ।
ਲੇਕਿਨ ਜ਼ਿੰਦਗੀ ਦੇ ਵਿੱਚ ਨਿਹਿਲਿਸਟ ਹੋਇਆ ਨਹੀਂ ਜਾ ਸਕਦਾ। ਉਹ ਇਹਦੇ ਤੇ ਵੀ ਤਨਕੀਦ ਕਰਦਾ ਸੀ, ਮਤਲਬ ਫਾਰ ਯੂਅਰ ਇਨਫੋਰਮੇਸ਼ਨ। ਤਾਂ ਮਤਲਬ ਇਹਨੂੰ ਮਜ਼ੀਦ ਪੜ੍ਹਨ ਦੀ ਲੋੜ ਹੈ ਹਲੇ ਥੋੜਾ ਜਿਹਾ ਨੀਟਸ਼ੇ। ਹਾਂ ਬਿਲਕੁਲ, ਇਹਨੂੰ ਬਹੁਤ ਲੋੜ ਹੈ, ਕਿਉਂਕਿ ਇਹ ਜਿਹੜੇ ਉਹਦੇ ਜਿਹੜੀ ਤੁਸੀਂ ਗੱਲ ਕੀਤੀ ਉਹਨੂੰ ਮੈਂ ਇੰਝ ਕਹਿਣਾ ਕਿ ਜਿਹੜੀ ਜ਼ਿਆਦਾ ਸਟਲ ਤਰੀਕੇ ਦੇ ਨਾਲ ਪੁਰਾਣੀ ਮੈਟਾਫਿਜ਼ਿਕਸ ਨੂੰ ਨਵਾਂ ਇਹਨੇ ਕੀਤਾ ਹੈ, ਉਹ ਬਹੁਤ ਸਟਲ ਔਰ ਬਹੁਤ ਇੰਟ੍ਰਿਕੇਟ ਪ੍ਰੋਸੈਸ ਹੈ, ਤੇ ਉਹ ਐਵੇਂ ਨਹੀਂ ਚਲੰਤਰ ਤੌਰ ਤੇ ਨਹੀਂ ਪੜ੍ਹ ਸਕਦੇ। ਹਲੇ ਤਾਂ ਜਿਹੜਾ ਸੁਪਰਮੈਨ ਹੈ ਨਾ ਜੀ, ਮੇਰਾ ਖਿਆਲ ਇੱਕ ਕਲਾਸ ਉੱਤੇ ਵੀ ਹੋਣੀ ਚਾਹੀਦੀ ਹੈ, ਦੇਖਿਆ ਤੇ ਜਾਏ ਨਾ ਕਿ ਕੀ ਕੁਆਲਿਟੀਜ਼ ਉਹ ਉਸ ਵੇਲੇ ਉਸ ਜ਼ਮਾਨੇ ਦੇ ਮੁਆਸ਼ਰੇ ਚ ਪ੍ਰੈਡਿਕਟ ਕਰ ਰਿਹਾ ਹੈ। ਹਾਂ ਬਿਲਕੁਲ ਬਿਲਕੁਲ, ਸੁਪਰ ਹਿਊਮਨ ਤੇ ਸੁਪਰ ਹਿਊਮਨ ਤੇ ਕਰ ਲਓ। ਸੁਪਰਮੈਨ ਦੇ ਕਰ ਸਕਦੇ ਹਾਂ ਕਿ ਸੁਪਰਮੈਨ ਦਾ ਤਸਵਰ ਹੈ ਕੀ ਹੈ। ਇਹ ਡਾਕਟਰ ਸਾਹਿਬ ਸੁਪਰਮੈਨ ਦਾ ਜਿਵੇਂ ਤੁਸੀਂ ਕਿਹਾ ਇਹ ਮਿਲਦਾ ਜੁਲਦਾ ਹੈ ਜਿਵੇਂ ਮਰਦੇ ਮੋਮਿਨ ਤੇ ਮਰਦੇ ਕਾਮਿਲ ਦੀ ਤੁਸੀਂ ਜ਼ਿਕਰ ਕੀਤਾ ਹੈ, ਕਿਉਂਕਿ ਇਕਬਾਲ ਹਿਮਸੈਲਫ ਵਾਸ ਵੈਰੀ ਮਚ ਇਨਸਪਾਇਰਡ ਬਾਈ ਹਿਮ ਲਾਈਕ ਯੂ ਸੈਡ। ਜਿਹੜਾ ਇਕਬਾਲ ਦਾ ਮਰਦੇ ਮੋਮਨ ਦਾ ਤਸਵਰ ਹੈ ਜਾਂ ਇਬਨੇ ਅਰਬੀ ਦਾ ਮਰਦੇ ਕਾਮਲ ਦਾ ਤਸਵਰ ਹੈ, ਉਹ ਹੀ ਨੀਟਸ਼ੇ ਦੇ ਸੁਪਰਮੈਨ ਨੇ। ਬਿਲਕੁਲ ਸਹੀ। ਮਤਲਬ ਜਿਹੜਾ ਸੁਪਰਮੈਨ ਹੈ ਜੋ ਰਸੂਲ ਦੀ ਸ਼ਕਲ ਚ ਆ ਰਿਹਾ ਹੈ, ਤੇ ਉਹ ਪਹਿਲੇ ਤੋਂ ਬਣੀ ਹੋਈ ਕਿਸੇ ਮਾਰਲ ਕੋਡ ਦਾ ਪਾਬੰਦ ਨਹੀਂ ਰਹਿੰਦਾ, ਉਹ ਆਪਣੀ ਮੋਰੈਲਿਟੀ ਬਣਾਉਂਦਾ ਹੈ। ਬੀਬਾ ਜੀ ਬੀਬਾ ਜੀ ਨੀਟਸ਼ੇ ਸੀ ਇਸ ਵਾਸਤੇ ਸਭ ਤੋਂ ਜ਼ਿਆਦਾ ਮੁਖਾਲਫਤ ਕਰਦਾ ਸੀ ਕ੍ਰਿਸਚੈਨਿਟੀ ਦੀ। ਉਹਦੀ ਜਿਹੜੀ ਐਂਟੀ ਰਿਲੀਜਨ ਜਿਹੜੀਆਂ ਉਹਦੇ ਲਿਖਤਾਂ ਨੇ ਉਹਨਾਂ ਵਿੱਚੋਂ 90% ਜਿਹੜੀਆਂ ਨੇ ਉਹ ਕ੍ਰਿਸਚੈਨਿਟੀ ਦੇ ਖਿਲਾਫ ਨੇ, ਕਿਉਂਕਿ ਉਹਦੇ ਤੇ ਉਹਦੇ ਮਰਦੇ ਕਾਮਲ ਜਾਂ ਸੁਪਰਮੈਨ ਦੇ ਉੱਤੇ ਇਹ ਵੀ ਇਤਰਾਜ਼ ਸੀਗਾ ਕਿ ਜਿਹੜਾ ਨੀਟਸ਼ੇ ਹੈ ਉਹ ਜਰਮਨ ਜਿਹੜੀ ਨਸਲੀ ਬਰਤਰੀ ਹੈ, ਰੇਸ਼ਲ ਸੁਪੀਰੀਅਰਿਟੀ ਹੈ, ਉਹਨੂੰ ਸਾਬਤ ਕਰਨ ਲਈ ਇਹ ਸਾਰਾ ਕੁਝ ਲਿਖ ਰਿਹਾ ਹੈ। ਉਹਦਾ ਸੁਪਰਮੈਨ ਬੇਸਿਕਲੀ ਗੋਰਾ ਬੰਦਾ ਹੈ ਤੇ ਉਹਦੀ ਉਹ ਕਰ ਰਿਹਾ, ਜਰਮਨ ਗੋਰਾ ਬੰਦਾ ਹੈ, ਤੇ ਇਹ ਐਂਟੀ ਸਮੈਟਿਕ ਵੀ ਹੈ, ਯਾਨੀ ਕੋਈ ਖਿਲਾਫ ਹੈ। ਲੇਕਿਨ ਇਹ ਹੈ ਕਿ ਫੈਕਟ ਤੇ ਇਹ ਹੈਗਾ ਕਿ ਨੀਟਸ਼ੇ ਨੇ ਜਿਹੜਾ 90% ਰਿਲੀਜਨ ਨੂੰ ਟਾਰਗੇਟ ਕੀਤਾ ਉਹ ਕ੍ਰਿਸਚੈਨਿਟੀ ਸੀ, ਔਰ ਜਿਹੜੀ ਜੂਡਾਇਜ਼ਮ ਨੂੰ ਉਹਨੇ ਕੀਤਾ ਕ੍ਰਿਟਿਸਾਈਜ਼, ਉਹ ਜਿਊਜ਼ ਨੂੰ ਨਹੀਂ ਕੀਤਾ ਉਹਨੇ, ਉਹ ਜੂਡਾਇਜ਼ਮ ਨੂੰ ਐਜ਼ ਏ ਪਲੇਟਫਾਰਮ ਆਫ ਪ੍ਰੀ ਕ੍ਰਿਸਚਨ ਈਰਾ ਦੇ ਤੌਰ ਦੇ ਉੱਤੇ ਉਹਨੂੰ ਕੀਤਾ, ਤੇ ਇਸ ਲਈ ਉਹ ਐਂਟੀ ਸਮੈਟਿਕ ਨਹੀਂ ਸੀ ਹੈਗਾ। ਇਹ ਗੱਲ ਬਿਲਕੁਲ ਮੇਰੇ ਖਿਆਲ ਮੰਨਣ ਵਾਲੀ ਹੈ। ਬੀਬਾ ਜੀ ਸੌਰੀ। ਹਾਂਜੀ, I was trying to bring him back to this point. ਮੈਂ ਇਹਨਾਂ ਨੂੰ ਇਹੀ ਪੁੱਛਣਾ, ਰਿਲੀਜਨ ਦੇ ਬਾਰੇ ਪੁੱਛਣਾ ਚਾਹ ਰਹੀ ਸੀ, because that was a major part of Nietzsche's philosophy. And another thing was ਕਿ ਜਿਹੜਾ ਉਹ ਕਹਿੰਦਾ ਹੈ ਕਿ ਜਿਹੜਾ ਇਨਸਾਨ ਲਈ ਐਨਵੀ ਜਿਹੜੀ ਚੀਜ਼ ਹੈਗੀ ਉਹ ਬਹੁਤ ਜ਼ਰੂਰੀ ਹੈ, ਉਹਦੇ ਬਾਰੇ ਗੱਲ ਕਰੋ ਡਾਕਟਰ ਸਾਹਿਬ। ਨਹੀਂ, ਉਹ ਤੇ ਉਹੀ ਹੈ ਨਾ ਕਿ ਜਿਹੜੀ ਲੀਡਿੰਗ ਟੂ ਬੀਇੰਗ ਅ ਸੁਪਰਮੈਨ, ਵੈਨ ਯੂ ਵਾਂਟ ਟੂ ਉਹਦੇ ਰਸਤੇ ਦੇ ਵਿੱਚ ਤੁਹਾਨੂੰ ਐਨਵੀ ਜਿਹੜੀ ਹੈ ਉਹ ਅੱਛੀ ਚੀਜ਼ ਹੈ। ਹਾਂ, ਮਤਲਬ ਇਹ ਹੈ ਕਿ ਜਿਹੜੀ ਉਹ ਕਿਉਂਕਿ ਤੁਸੀਂ ਜਿਹੜੀ ਐਗਜ਼ਿਸਟਿੰਗ ਸਿਸਟਮ ਦੇ ਨਾਲ ਤੋੜ ਰਹੇ ਹੋ, ਮੁਕਾਬਲਾ ਕਰ ਰਹੇ ਹੋ, ਤੇ ਤੁਸੀਂ ਉਸੇ ਤਰ੍ਹਾਂ ਦਾ ਇਖਤਿਆਰ ਆਪੂ ਲੈਣਾ ਚਾਹੁੰਦੇ ਹੋ ਜਿਸ ਤਰ੍ਹਾਂ ਦਾ ਇੱਕ ਜਨਰਲਾਈਜ਼ਡ ਇਖਤਿਆਰ ਸੋਸਾਇਟੀ 'ਚ ਬਣਿਆ ਹੈ। So you are envious of that. ਗੱਲ ਸਮਝਿਓ? ਹਾਂਜੀ, ਇਸ ਉਹੀ ਤੁਹਾਨੂੰ that is your inspiration to progress forward. ਮਤਲਬ ਇਹ ਹੈ ਕਿ at the end of the day ਤੁਸੀਂ envy ਹੈਗੇ ਹੋ, ਉਹ ਉਸੇ ਤਰ੍ਹਾਂ ਦੀ
ਦੀ ਜਿਹੜੀ ਸੁਪਰਮੈਨ ਦੀ ਤਾਕਤ ਹੈ ਉਹ ਆਪਣੇ ਆਪ ਨੂੰ ਉਵੇਂ ਬਣਾਉਣਾ ਚਾਹੁੰਦੀ ਹੈ ਜਿਵੇਂ ਕਿ ਇੱਕ ਕਲੈਕਟਿਵ ਸਿਸਟਮ ਨੇ ਇੱਕ ਵੈਲਿਊ ਨਿਊਟਰਲ ਨਿਜ਼ਾਮ ਬਣਾਇਆ ਹੈ। ਸਰ ਉਹ ਪਰ ਇਹਦੇ ਜਿਹੜੀ ਰਿਲੀਜਨ ਦੀ ਆਪਾਂ ਗੱਲ ਕਰਦੇ ਹਾਂ ਉਹਦੀ, ਉਹ ਇਹ ਵੀ ਤਾਂ ਕਹਿੰਦਾ ਸੀ ਕਿ ਵੀ ਇਟ ਇਜ਼ ਮਤਲਬ ਕਿ ਉਹਨੂੰ ਬਹੁਤ ਨਿਗੇਟ ਕਰਦਾ, ਪਰ ਇਹ ਕਹਿੰਦਾ ਕਿ ਵੀ ਐਟ ਸਮ ਲੈਵਲ ਕਦੇ ਇਟ ਇਜ਼ useful in the sense ke bhi to deal with some negative situations in your life, so and he wanted to display ठीक है कि ये ਉਹਦੀ ਮੇਨ ਥਰਸਟ ਨਹੀਂ ਹੈ। ਹਾਂ ਤੇ ਉਹ ਸਰ ਥੱਲੇ ਹੈਗੀ ਹੈ ਕਿਉਂਕਿ ਐਟ ਦਾ ਐਂਡ ਆਫ ਦਾ ਡੇ ਸੀ ਤੇ ਉਹ ਵੀ ਆਈਡੀਅਲਿਸਟਿਕ ਤੇ ਉਹਦਾ ਇਸ ਤਰ੍ਹਾਂ ਸੋਚ ਲੈਣਾ ਵੀ ਸਮਝ ਚ ਆਉਂਦਾ ਹੈ। ਲੇਕਿਨ ਮੇਰਾ ਜਿਹੜਾ ਹੈ ਕਿ ਬੇਸਿਕ ਉਹਦੀ ਥਰਸਟ ਕੀ ਹੈ? ਸਰ ਉਹ ਆਰਟ ਕੇ ਪੂਰੀ ਹਿਊਮੈਨਿਟੀਜ਼ ਨਾਲ ਰਿਪਲੇਸ ਕਰਨਾ ਪੈਂਦਾ ਸੀ ਦਿਸ ਕਨਸੈਪਟ ਆਫ ਰਿਲੀਜਨ। ਨਹੀਂ, ਜਿਹੜਾ ਰਿਲੀਜਨ ਦੇ ਨਾਲ ਉਹਦਾ ਪੰਗਾ ਹੈ ਉਹ ਤੇ ਇਹ ਹੈਗਾ ਨਾ ਕਿ ਰਿਲੀਜਨ ਜਿਹੜਾ ਹੈ ਉਹਨੇ ਇੱਕ ਯੂਨੀਵਰਸਲ ਕਾਮਨ ਮੋਰੈਲਿਟੀ ਜਿਹੜੀ ਹੈ ਉਹ ਤੈਅ ਕਰ ਦਿੱਤੀ ਹੈ ਤੇ ਉਸ ਮੋਰੈਲਿਟੀ ਤੋਂ ਚੂੰਕਿ ਬੰਦਾ ਬਾਹਰ ਨਹੀਂ ਨਿਕਲ ਸਕਦਾ, ਇਸ ਵਾਸਤੇ ਉਹਦੇ ਅੰਦਰ ਹੀ ਉਹ ਗੁਲਾਮ ਹੋ ਜਾਂਦਾ ਹੈ ਔਰ ਉਹਦੀ ਕ੍ਰੀਏਟਿਵ ਤਾਕਤਾਂ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ। ਮਤਲਬ ਬੇਸਿਕਲੀ ਇਹੀ ਗੱਲ ਹੈ ਨਾ ਕਿ ਉਹਦੀ ਸੌਰੀ ਬੇਸਿਕ ਪੁਆਇੰਟ ਤੇ ਇਹ ਹੈਗਾ ਨਾ ਫਿਲਾਸਫੀਕਲੀ ਕਿ ਵੀ ਅੜਚਨ ਉਹਦੇ ਸੁਪਰਮੈਨ ਬਣਨ ਦੇ ਵਿੱਚ ਜਿਹੜੀ ਰਿਲੀਜਨ ਹੈ ਇੱਕ ਅੜਚਨ ਹੈ, ਰੁਕਾਵਟ ਹੈ, ਹਰਡਲ ਹੈ। ਹਰ ਆਈਡੀਓਲੋਜੀ ਹੋਵੇ ਜਾਂ ਮਜ਼ਹਬ ਹੋਵੇ ਉਹ ਅੜਚਨ ਹੈ ਉਹਦੇ ਵਿੱਚ। ਐਂਡ ਇੱਕ ਹੋਰ ਮੈਂ ਗੱਲ ਮੈਂ ਡਾਕਟਰ ਸਾਹਿਬ ਗੱਲ ਪੁੱਛਾਂ ਜੀ ਕਿ ਜੀ ਕਾਫੀ ਜਿਹੜੇ ਅਸੀਂ ਫਿਲਾਸਫਰ ਪੜ੍ਹੇ ਨੇ ਜਿੱਦਾਂ ਹੁਣ ਨੀਟਸ਼ੇ ਵੀ ਹੈ ਇਸ ਵੇਲੇ, ਇਹਨਾਂ ਦੀ ਪੇਰੈਂਟਸ ਜਿਹਨਾਂ ਦੀ ਗਰੋਇੰਗ ਅਪ ਜਾਂ ਬੈਕਗਰਾਉਂਡ ਕਾਫੀ ਰਿਲੀਜਨ ਦੇ ਨਾਲ ਹੁੰਦੀ ਹੈ, ਜਾਂ ਪ੍ਰੀਸਟ ਨੇ ਇਹਨਾਂ ਦੇ ਪੇਰੈਂਟਸ ਜਾਂ ਕੁਛ ਨੇ। ਇਹ ਇਸ ਕਰਕੇ ਕਿਉਂਕਿ ਇਹ ਜ਼ਿਆਦਾ ਪੜ੍ਹ ਜਾਂਦੇ ਨੇ ਜਾਂ ਜ਼ਿਆਦਾ ਰਿਲੀਜਨ ਦੇ ਬਾਰੇ ਇਹਨਾਂ ਨੂੰ ਪਤਾ ਇਨਸਾਈਟ ਹੁੰਦੀ ਹੈ, ਇਸ ਕਰਕੇ ਆਪਣੇ ਵਿਊ ਪੁਆਇੰਟਸ ਜਾਂ ਉਹਦੇ ਅਗੇਂਸਟ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਜਾਂ ਉਹ ਫੇਵਰ 'ਚ ਪੇਸ਼ ਕਰਨ ਦੀ ਕਰਦੇ ਨੇ। ਕਿਉਂ ਗਰੋਇੰਗ ਅਪ ਜਿਹੜੀ ਇਹਨਾਂ ਦੀ ਆ ਉਹਨਾਂ ਦਾ ਇਹਨਾਂ ਦੀ ਫਿਲਾਸਫੀ ਦੇ ਉੱਤੇ ਕਿੰਨਾ ਕੁ ਅਸਰ ਹੁੰਦਾ? ਹਾਂ, ਹੋ ਸਕਦਾ ਹੈ ਕਿਉਂਕਿ ਸਾਡੇ ਵੀ ਜਿਹੜੇ ਨਾ ਦੇਖੋ ਨਾ ਜਿੰਨੇ ਵੀ ਤੁਹਾਡੇ ਜਿਹੜੇ ਰਿਬੈਲੀਅਸ ਸੂਫੀ ਪੋਇਟਸ ਨੇ ਉਹ ਸਾਰੇ ਹੀ ਮੁਦਰਿਸਿਆਂ ਦੀ ਪੈਦਾਵਾਰ ਨੇ ਨਾ। ਹਾਂਜੀ, ਸਾਰੇ ਹੀ ਜਿਹੜੇ ਨੇ ਉਹ ਮਜ਼ਹਬੀ ਮੁਦਰਿਸਿਆਂ 'ਚ ਪੜ੍ਹੇ ਨੇ। That's a very interesting link. It's a very interesting link. It's a very fascinating link about the growing up in a religious environment. फिर उसको rebel करना. Yeah, I think it's very fascinating. अपना ਜਿਹੜਾ ਸ਼ਾਹ ਹੁਸੈਨ ਆਪੇ ਕੁਰਾਨ ਬਣ ਗਿਆ ਸੀ ਤੇ ਉਹ ਵੀ ਤੇ ਆਪਣਾ ਚੰਗਾ ਭਲਾ ਮਜ਼ਹਬੀ ਪ੍ਰੈਕਟੀਸ਼ਨਰ ਜਦੋਂ ਉਹਨੇ ਛੱਡਿਆ। ਡਾਕਟਰ ਸਾਹਿਬ ਮੈਂ ਕਮੈਂਟ ਕਰਨਾ ਚਾਹੁੰਦਾ ਸਾਂ ਕਿ ਇਹ ਵਾਕਈ ਇਹ ਜਿਹੜੇ ਵੱਡੇ ਵੱਡੇ ਸੀ ਕਹਿੰਦੇ ਰਿਬੈਲੀਅਸ ਫਿਗਰਸ ਲਾਈਕ ਬੁੱਲੇ ਸ਼ਾਹ, ਸ਼ਾਹ ਹੁਸੈਨ ਜਾਂ ਹੋਰ ਵੀ ਜਿਹੜੇ ਨਿਕਲਦੇ ਨੇ ਮਦਰਸਿਆਂ ਤੋਂ ਜਾਂ ਰਿਲੀਜੀਅਸ ਸਕੂਲਾਂ ਤੋਂ ਹਿਸਟਰੀ 'ਚ, ਉਹ ਉਹਨਾਂ ਦਾ ਉਸ ਸਿਸਟਮ ਨੂੰ ਜਾਂ ਉਸ ਇੱਕ ਜਿਹੜਾ ਮੋਰਲਿਸਟਿਕ ਸਟਰਕਚਰ ਹੈ ਜਾਂ ਐਜੂਕੇਸ਼ਨ ਸਿਸਟਮ ਹੈ ਜਿਹਦੇ 'ਚੋਂ ਪਲਦੇ ਪਏ ਨੇ, ਉਹਨੂੰ ਪੜ੍ਹ ਕੇ ਤੇ ਫਿਰ ਉਹ ਸੋਚ ਵਿਚਾਰ ਕਰਕੇ ਰਿਵੋਲਟ ਕਰਨਾ ਇਹ ਬੜਾ ਲੌਜੀਕਲ ਹੈ। ਉਹਦੇ ਬਾਅਦ ਫਿਰ ਜਦੋਂ ਉਹ ਰਿਵੋਲਟ ਕਰਕੇ ਫਰੰਟ ਤੇ ਆਉਂਦੇ ਨੇ ਔਰ ਆਪਣੀ ਜਿਹੜਾ ਉਹਨਾਂ ਦਾ ਵਿਊ ਪੁਆਇੰਟ ਪੇਸ਼ ਕਰਦੇ ਨੇ ਤੇ ਉਹ ਬੜਾ ਲੌਜੀਕਲ ਹੁੰਦਾ ਹੈ। ਇਟ ਇਜ਼ ਵੈਰੀ ਅਪੀਲਿੰਗ। ਹੈਗੀ ਹੈ ਕਿ ਉਸ ਵੇਲੇ ਹਿੰਦੁਸਤਾਨ ਦੇ ਵਿੱਚ ਅਗਰ ਅਸੀਂ ਸਿਰਫ ਹਿੰਦੁਸਤਾਨ ਦੀ ਗੱਲਾਂ ਕਰੀਏ, ਸਬ ਕੰਟੀਨੈਂਟ ਦੀਆਂ, ਯੂਰਪ ਨੂੰ ਇੱਕ ਪਾਸੇ, ਯੂਰਪ ਦੇ ਵਿੱਚ ਜਿਹੜੇ ਨੇ ਉਹ
ਕੋਈ 12ਵੀਂ 13ਵੀਂ ਸਦੀ ਤੋਂ ਯੂਨੀਵਰਸਿਟੀਆਂ ਬਣਨੀਆਂ ਸ਼ੁਰੂ ਹੋ ਗਈਆਂ ਸਨ ਤੇ ਸਾਡੇ ਤੇ ਇੱਥੇ ਉਸ ਤਰ੍ਹਾਂ ਦੇ ਸੈਕੂਲਰ ਅਦਾਰੇ ਬਣੇ ਹੀ ਨਹੀਂ ਨਾ। ਸਾਡੇ ਹਾਂ ਤੇ ਜਿਹੜੀ ਐਜੂਕੇਸ਼ਨ ਦਾ ਸਿੱਖਣ ਦਾ ਨਿਜ਼ਾਮ ਉਹ ਟੋਟਲ ਸੀ ਮਦਰਸਿਆਂ ਦਾ, ਦੂਜਾ ਅਲਟਰਨੇਟਿਵ ਤੇ ਕੋਈ ਹੈ ਹੀ ਨਹੀਂ ਸੀ ਹੈਗਾ। ਬਿਲਕੁਲ ਠੀਕ ਡਾਕਟਰ। ਇਹ ਜਿਹੜੀ ਪਬਲਿਕ ਐਜੂਕੇਸ਼ਨ ਦਾ ਤਸੱਵਰ ਹੈ, ਸਕੂਲ ਬਣਾ ਕੇ ਉਹਦੇ ਵਿੱਚ ਬੱਚਿਆਂ ਨੂੰ ਪੜਾਉਣਾ, ਇਹ ਤਾਂ ਅੰਗਰੇਜ਼ ਨੇ ਆ ਕੇ ਲਿਆਂਦਾ ਹੈ ਨਾ। ਬਿਲਕੁਲ ਠੀਕ ਹੈ। ਅਕਬਰ ਬਾਦਸ਼ਾਹ ਦੇ ਜ਼ਮਾਨੇ 'ਚ ਕਿੰਨੀਆਂ ਯੂਨੀਵਰਸਿਟੀਆਂ, ਕਿੰਨੇ ਆਮ ਲੋਕਾਂ ਲਈ ਸਕੂਲ ਸਨ? ਕੋਈ ਵੀ ਨਹੀਂ ਸੀ। ਬਿਲਕੁਲ ਨਹੀਂ ਸੀ, ਬਿਲਕੁਲ ਨਹੀਂ ਸੀ, ਬਿਲਕੁਲ ਨਹੀਂ ਸੀ। ਔਰ ਡਾਕਟਰ ਸਾਹਿਬ ਇਸ ਤੇ ਜਿਹੜੇ ਸੌਰੀ ਮਰਾਣਾ ਜੀ ਜੀ ਮੈਂ ਕਹਿ ਰਿਹਾ ਕਿ ਐਕਚੁਅਲੀ ਨਾ ਰਿਬੈਲ ਬੰਦਾ ਉਸੇ ਚੀਜ਼ ਦੇ ਖਿਲਾਫ ਕਰ ਸਕਦਾ ਜਿਹੜੀ ਉਸ ਵੇਲੇ ਉਹ ਚੱਲ ਰਹੀ ਹੋਵੇ, ਉਹਦੇ ਚ ਬੰਦਾ ਪੜ੍ਹ ਰਿਹਾ ਹੋਵੇ ਤੇ ਪੜ੍ਹ ਰਿਹਾ ਹੋਵੇ, ਠੀਕ ਹੈ ਨਾ ਜੀ, ਉਹਦੇ ਖਿਲਾਫ ਹੀ ਰਿਬੈਲ ਕਰ ਸਕਦਾ ਹੈ। ਮਤਲਬ ਮੈਂ ਬੈਠਾ ਇੱਥੇ ਬ੍ਰਾਜ਼ੀਲ ਦੀ ਕਿਸੇ ਚੀਜ਼ ਤੇ ਤਾਂ ਨਹੀਂ ਰਿਬੈਲ ਕਰ ਸਕਦਾ, ਠੀਕ ਹੈ। ਆਹੋ ਬਿਲਕੁਲ ਸਹੀ ਗੱਲ ਹੈ। ਜਿਸ ਮਦਰਸੇ ਚ ਪੜ੍ਹ ਰਿਹਾ ਜਾਂ ਮੈਂ ਮਜ਼ਹਬ ਦੀ ਕੋਈ ਤਾਲੀਮ ਹਾਸਲ ਕਰ ਰਿਹਾ ਜਾਂ ਆਪਣੇ ਸਿਸਟਮ ਦੇ ਵਿੱਚ ਚੱਲ ਰਿਹਾ ਤੇ ਮੈਂ ਇਹਦਾ ਰਿਬੈਲੀਅਸ ਹੋ ਸਕਦਾ ਨਾ। ਬਿਲਕੁਲ। ਇਸੇ ਵਾਸਤੇ ਤੁਸੀਂ ਦੇਖੋ ਕਿ ਕਿਉਂਕਿ ਮਦਰਸਿਆਂ ਦੇ ਵਿੱਚ ਜਿਹੜਾ ਕਰਿਕੂਲਮ ਪੜ੍ਹਾਇਆ ਜਾਂਦਾ ਸੀ ਉਹ ਪੂਰੇ ਸਬ ਕੌਂਟੀਨੈਂਟ 'ਚ ਮੁਸਲਮਾਨਾਂ ਦਾ ਇੱਕ ਹੀ ਕਰਿਕੂਲਮ ਸੀਗਾ, ਮਜ਼ਹਬੀ ਮਦਰਸਿਆਂ ਦਾ, ਤੇ ਇਸ ਲਈ ਜਿਹੜੀ ਉਹਦੇ ਖਿਲਾਫ ਬਗਾਵਤ ਹੈ ਜਿਹੜੀ ਜਿਨ੍ਹਾਂ ਨੇ ਕੀਤੀ, ਉਹਦੇ ਵਿੱਚ ਵੀ ਇਸ ਵਾਸਤੇ ਕਾਮਨੈਲਿਟੀ ਤੇ ਯੂਨੀਫਾਰਮਿਟੀ ਹੈਗੀ ਹੈ ਕਿ ਉਹ ਸਾਰੇ ਉਸੇ ਗੱਲ ਉਸੇ ਕਰਿਕੂਲਮ ਜਿਹੜਾ ਹੈ ਉਹ ਜਿਹਨੂੰ ਉਹਨਾਂ ਨੇ ਪੜ੍ਹਿਆ ਉਹਦੀ ਮੁਖਾਲਫਤ ਕਰ ਰਹੇ। ਬਿਲਕੁਲ 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 ਠੀਕ ਡਾਕਟਰ ਸਾਹਿਬ, ਬਹੁਤ ਅੱਛਾ ਨਤਾਰਾ ਕੀਤਾ ਤੁਸੀਂ। ਇਹ ਕਲਾਸੀਕਲ ਪੋਇਟਰੀ ਵੀ ਨਾਲ ਚੱਲਦੀ ਪਈ ਹੈ। ਹਾਂਜੀ ਨਹੀਂ ਉਹ ਸਾਡਾ ਮਤਲਬ ਇਹ ਹੈ ਕਿ ਲੇਕਿਨ ਅਸੀਂ ਹਰ ਸਾਈਡ ਦੇਖਣੀ ਹੁੰਦੀ ਹੈ ਨਾ। ਹਾਂ ਇੰਟਰਲਿੰਕ ਤੇ ਸਾਰਾ ਡਾਕਟਰ ਸਾਹਿਬ ਬਿਲਕੁਲ ਸਹੀ। ਹਾਂਜੀ ਇੰਟਰਲਿੰਕ। ਅੱਛਾ ਲਓ ਜੀ ਹੁਣ ਤੁਸੀਂ ਰਿਕਾਰਡਿੰਗ ਬੰਦ ਕਰ ਦਿਓ। ਜੀ ਇਹ ਆ ਲਓ ਡਾਕਟਰ ਸਾਹਿਬ ਰਿਕਾਰਡਿੰਗ ਬੰਦ। ਤੁਸੀਂ ਵੀ ਜਨਾਬ